ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਜੁਲਾਈ ਮਹੀਨੇ ਦੀ 1 ਤਰੀਕ ਹੈ ਜੀ, ਵਰਾ 2025। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ 12:24 ਹੋਏ ਨੇ ਔਰ ਖਾਲਿਸਤਾਨ ਟਾਈਮ 9:54 ਹੋਏ ਨੇ। ਮੈਂ ਆਪ ਜੀ ਦਾ ਹੋਸਟ ਰੋਜ਼ ਦੀ ਤਰ੍ਹਾਂ ਇਹ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹੋਇਆ ਜੀ ਆਖਦਾ ਹੋਇਆ ਆਪ ਜੀ ਨੂੰ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਕਿ ਪ੍ਰੋਗਰਾਮ ਜਿਹੜਾ ਅਸੀਂ ਤਕਰੀਬਨ 24-25 ਮਿੰਟ ਲੇਟ ਲੈ ਕੇ ਸ਼ੁਰੂ ਹੋਏ ਆ। ਉਹਦੇ 'ਚ ਕੋਈ ਟੈਕਨੀਕਲ ਡਿਫਿਕਲਟੀ ਸਟੂਡੀਓ ਦੇ ਵਿੱਚ ਆ ਰਹੀ ਸੀ, ਉਹਦੇ ਕਰਕੇ ਇਹ ਜਿਹੜਾ ਪ੍ਰੋਗਰਾਮ ਆ ਤੁਹਾਡੀ ਸੇਵਾ ਦੇ ਵਿੱਚ ਥੋੜਾ ਜਿਹਾ ਲੇਟ ਅਸੀਂ ਜਿਹੜਾ ਲੈ ਕੇ ਹਾਜ਼ਰ ਹੋਏ ਆ। ਉਹਦੇ ਲਈ ਖਿਮਾ ਦੇ ਜਾਚਕ ਹਾਂ। ਔਰ ਅੱਜ ਦਾ ਦਿਹਾੜਾ ਜਿਹੜਾ ਕੈਨੇਡਾ ਵਾਸੀਆਂ ਦੇ ਲਈ, ਸਿਰਫ ਕੈਨੇਡਾ ਵਾਸੀਆਂ ਦੇ ਲਈ ਹੀ ਨਹੀਂ ਬਲਕਿ ਉਹਨਾਂ ਮੁਲਕਾਂ ਦੇ ਲੋਕਾਂ ਲਈ ਵੀ ਜਿੱਦਾਂ ਦੇ ਜਿਹੜੇ ਕੈਨੇਡਾ ਵਾਸੀਆਂ ਦੇ ਪਰਿਵਾਰ ਦੁਨੀਆ ਦੇ ਲਗਭਗ 193 ਮੁਲਕਾਂ ਦੇ ਵਿੱਚ ਰਹਿੰਦੇ ਨੇ, ਸਾਰਿਆਂ ਲਈ ਖੁਸ਼ੀਆਂ ਭਰਿਆ ਦਿਨ। ਕਿਉਂਕਿ ਅੱਜ ਕੈਨੇਡਾ ਡੇ ਹੈ ਜੀ, ਜਾਣੀ ਕਿ ਕੈਨੇਡਾ ਦੀ ਜਿਹੜੀ ਆ ਉਹ ਸਟਾਰਟਿੰਗ, ਜਾਣੀ ਕਿ ਬਰਥ ਨੂੰ ਹੋਏ ਨੂੰ, ਕੈਨੇਡਾ ਬਣੇ ਨੂੰ, ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਦੇਸ਼ ਵਜੋਂ ਹੋਂਦ ਦੇ ਵਿੱਚ ਆਏ ਨੂੰ 159ਵਾਂ ਜਿਹੜਾ ਜਨਮ ਦਿਨ ਉਹ ਅੱਜ ਮਨਾ ਰਹੇ ਆ। 158 ਵਰੇ ਇਹਨੂੰ ਹੋ ਗਏ ਨੇ। ਸੋ ਜਿੱਥੇ ਕੈਨੇਡਾ ਨੇ ਦੁਨੀਆ ਭਰ ਦੇ ਵਿੱਚ ਦੱਬੇ ਕੁਚਲੇ ਹੋਏ ਲੋਕਾਂ ਨੂੰ ਇੱਥੇ ਸ਼ਰਨ ਦਿੱਤੀ ਆ, ਉਹਨੂੰ ਗਲ ਦੇ ਨਾਲ ਲਾਇਆ। ਇੱਥੇ ਹੀ ਅਸੀਂ ਕੈਨੇਡਾ ਦੇ ਅਸਲ ਮਾਲਕ ਜਿਹੜੇ ਇਸ ਧਰਤੀ ਦੇ ਜਿਹੜੇ ਉਹ ਆਦੀਵਾਸੀ ਲੋਕ ਨੇ, ਜਿਨ੍ਹਾਂ ਦੀ ਵਾਕਿਆ ਦੇ ਵਿੱਚ ਇਹ ਧਰਤੀ ਆ। ਬਾਕੀ ਤਾਂ ਅਸੀਂ ਸਾਰੇ ਕੋਈ ਕਿਸੇ ਢੰਗ ਦੇ ਨਾਲ ਕੈਨੇਡਾ 'ਚ ਪਹੁੰਚਿਆ, ਪਰ ਕੈਨੇਡਾ ਦੇ ਅਸਲ ਮਾਲਕਾਂ ਨੂੰ ਵੀ ਅਸੀਂ ਬਹੁਤ ਜਿਹੜਾ ਵਧਾਈ ਦਿੰਦੇ ਆ ਔਰ ਉਮੀਦ ਕਰਦੇ ਆ ਕਿ ਸਾਡਾ ਇਹ ਮੁਲਕ ਆ ਜਿਹੜਾ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਭਾਈਚਾਰਿਆਂ ਦਾ, ਸਾਰੀਆਂ ਨੈਸ਼ਨੈਲਿਟੀਜ਼ ਦਾ ਇੱਕ ਸਾਂਝਾ ਪਲੇਟਫਾਰਮ ਬਣ ਕੇ ਜਿਹੜਾ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਖੁਸ਼ੀਆਂ ਵੰਡਦਾ ਰਹੇ। ਜਦੋਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਉਹਦੇ ਤੇ ਡਟ ਕੇ ਪਹਿਰਾ ਦਿੰਦਾ ਰਹੇ ਤੇ ਦੁਨੀਆ ਦੇ ਵਿੱਚ ਸ਼ਾਂਤੀ ਦਾ ਜਿਹੜਾ ਪੈਗਾਮ ਹੈ ਕੈਨੇਡਾ ਦਾ, ਉਹਨੂੰ ਵੀ ਜਿਹੜਾ ਇਹ ਹਮੇਸ਼ਾ ਅਮਲ ਦੇ ਵਿੱਚ ਅਸੀਂ ਕਾਮਨਾ ਕਰਦੇ ਹਾਂ ਕਿ ਲਿਆਂਦਾ ਜਾਂਦਾ ਰਹੇਗਾ। ਔਰ ਅੱਜ ਜਿਹੜੀ ਸ਼ਖਸੀਅਤ ਦੇ ਨਾਲ ਅਸੀਂ ਆਪ ਜੀ ਦੀ ਗੱਲਬਾਤ ਕਰਾਉਣ ਜਾ ਰਹੇ ਹਾਂ ਉਹ ਨੇ ਸਰਦਾਰ ਨਰਿੰਦਰਪਾਲ ਸਿੰਘ। GTA ਏਰੀਏ ਦੇ ਵਿੱਚ ਰਹਿੰਦੇ ਨੇ ਔਰ ਸਿੱਖ ਐਕਟਿਵਿਸਟ ਨੇ ਔਰ ਬਹੁਤ ਸਾਰੇ ਕੰਮ ਨੇ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਮਿਊਨਿਟੀ ਦੇ ਲਈ ਕਾਫੀ ਸਾਰੇ ਕੰਮ ਕਰ ਰਹੇ ਨੇ। ਔਰ ਇੱਥੇ ਦੱਸਣਾ ਲਾਜ਼ਮ ਹੈ ਕਿ ਜਿਹੜਾ ਅਪ੍ਰੈਲ ਮਹੀਨੇ ਦਾ ਸਿੱਖ ਹੈਰੀਟੇਜ ਮੰਥ ਮਨਾਇਆ ਜਾਂਦਾ ਤੇ ਬਹੁਤ ਸਾਰੀਆਂ ਮਿਊਨਿਸਪੈਲਿਟੀਜ਼ ਦੇ ਵਿੱਚ ਇਹ ਮੋਹਰੇ ਹੋ ਕੇ ਆਰਗੇਨਾਈਜ਼ ਕਰਦੇ ਨੇ। ਸੋ ਅਸੀਂ ਆਪਣੇ ਮਹਿਮਾਨ ਨੂੰ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹਾਂ। ਸਰਦਾਰ ਨਰਿੰਦਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜੀ ਆਇਆਂ ਤੁਹਾਨੂੰ ਕਹਿੰਦੇ ਆ ਜੀ, ਔਰ ਤੁਹਾਨੂੰ ਬਹੁਤ ਮੁਬਾਰਕਬਾਦ ਕੈਨੇਡਾ ਦੇ ਜਨਮ ਦਿਨ ਦੀਆਂ। ਤੁਹਾਨੂੰ ਸਾਨੂੰ ਸਾਰਿਆਂ ਨੂੰ ਮੁਬਾਰਕਬਾਦ। ਸਾਡਾ ਸਾਰਿਆਂ ਦਾ ਦੇਸ਼ ਹੈ ਜਨਾਬ ਜੀ। ਸੋ ਸਰਦਾਰ ਨਰਿੰਦਰਪਾਲ ਸਿੰਘ ਜੀ, ਜਦੋਂ ਅਸੀਂ ਕੈਨੇਡਾ ਦੇ ਬਰਥ ਦੀ ਗੱਲ ਕਰਦੇ ਹਾਂ, ਤੁਸੀਂ ਇਹਦੇ ਪਿਛੋਕੜ ਬਾਰੇ ਥੋੜਾ ਜਿਹਾ ਦੱਸੋ ਕਿ ਕਿਵੇਂ ਕੈਨੇਡਾ ਵਰਗੀ ਇੱਕ ਖੂਬਸੂਰਤ ਕੰਟਰੀ ਹੈ ਜਿਹੜੀ ਇਹ ਹੋਂਦ ਵਿੱਚ ਆਈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਥੈਂਕਸ ਕਰਦਾ ਤੁਹਾਡਾ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਰਾਹੀਂ ਸਰੋਤਿਆਂ ਨਾਲ ਕੈਨੇਡਾ ਬਾਰੇ ਵਧਾਈ ਦੇਣ ਦਾ ਮੌਕਾ ਦਿੱਤਾ। ਤੇ ਕੁਛ ਮੈਂ ਕੈਨੇਡਾ ਬਾਰੇ ਵੀ ਦੱਸਾਂਗਾ ਤੇ ਉਸ ਤੋਂ ਇਲਾਵਾ ਮੈਂ ਸਿੱਖਾਂ ਦੀ ਕੈਨੇਡਾ ਨੂੰ ਕੀ ਦੇਣਾ ਉਹਦੇ ਬਾਰੇ ਵੀ ਕੁਛ ਚਾਨਣਾ ਪਾਵਾਂਗਾ ਜੀ। ਤੇ ਕੈਨੇਡਾ ਜਿਹੜਾ ਇਹ ਤਕਰੀਬਨ 1867 ਦੇ ਵਿੱਚ ਹੁਣ ਆਇਆ ਸੀਗਾ। ਉਦੋਂ ਇਹਦਾ ਨਾਂ ਕੈਨੇਡਾ ਡੇ ਨਹੀਂ ਸੀਗਾ। ਇਹ ਜੁਲਾਈ 1 1867 ਦੇ ਵਿੱਚ ਬ੍ਰਿਟਿਸ਼ ਨਾਰਥ ਅਮਰੀਕਾ ਐਕਟ, ਜਿਹੜਾ ਕਿ ਕੌਨਸਟੀਟਿਊਸ਼ਨ ਐਕਟ 1867 ਕਿਹਾ ਜਾਂਦਾ, ਉਹ ਹੈ ਜੀ। 20 ਜੂਨ 1868 ਨੂੰ ਗਵਰਨਰ ਜਨਰਲ ਲਾਰਡ ਮੋਨੈਕ ਨੇ ਸਾਈਨ ਕੀਤਾ ਸੀਗਾ ਪ੍ਰੋਕਲੇਮੇਸ਼ਨ, ਜਦੋਂ ਆਪਣੇ ਹਰ ਮੈਜੈਸਟੀ ਕੁਈਨ ਵਿਕਟੋਰੀਆ ਜਿਹੜੇ ਉਸਨੇ ਆਪਣਾ ਕੈਨੇਡਾ ਦੇ ਵੀ ਕੁਈਨ ਨੇ, ਉਹਨਾਂ ਨੇ ਜੁਲਾਈ 1 ਜਿਹੜੀ ਹੈ ਉਹ ਛੁੱਟੀ ਦਾ ਅਨਾਉਂਸ ਕੀਤਾ ਸੀਗਾ ਜੀ। ਤੇ ਉਹਦੇ ਬਾਅਦ ਫਿਰ 1879 ਦੇ ਵਿੱਚ ਹਰ ਸਾਲ ਕਨਫੈਡਰੇਸ਼ਨ ਕਰਕੇ ਪਹਿਲੇ ਐਜ਼ ਅ ਡੋਮੀਨੀਅਨ ਡੇ ਮਨਾਇਆ ਜਾਂਦਾ ਰਿਹਾ ਹੈ ਜੀ। ਉਹਦੇ ਬਾਅਦ ਫਿਰ 1917 ਚ 50ਵੀਂ ਸਾਲਗਿਰਾ ਜਿਹੜੀ ਮਨਾਈ ਗਈ ਹੈ ਪਾਰਲੀਮੈਂਟ ਬਿਲਡਿੰਗ ਦੇ ਵਿੱਚ, ਜਿਹੜੀ ਉਸ ਵੇਲੇ ਕੰਸਟਰਕਸ਼ਨ ਤੇ ਜੀ ਕੰਮ ਚੱਲ ਰਿਹਾ ਸੀ ਉਹਦਾ।
ਉਹਦਾ ਬਿਲਡਿੰਗ ਦਾ ਨਾਮ ਰੱਖਿਆ ਸੀ ਫਾਦਰ ਆਫ ਕਨਫੈਡਰੇਸ਼ਨ। ਤੇ ਜਿਹੜੇ ਜੀ ਕੈਨੇਡੀਅਨਸ ਯੂਰਪ ਵਿੱਚ ਪਹਿਲੀ ਲੜਾਈ ਵਿੱਚ ਲੜੇ ਸੀਗੇ ਜਿਹੜੇ ਉਹਨਾਂ ਦੀ ਯਾਦ ਵਿੱਚ ਬਣਾਈ ਗਈ ਆ ਉਹ। ਜੀ ਫਿਰ 1 ਜੁਲਾਈ 1927 ਨੂੰ 60ਵਾਂ ਕਨਫੈਡਰੇਸ਼ਨ ਦਾ ਪੀਸ ਟਾਵਰ ਜਿਹੜਾ ਬਣਾਇਆ ਗਿਆ, ਜਿਹਦੀ ਇਨੋਗ੍ਰੇਸ਼ਨ ਕੀਤੀ ਸੀ ਗਵਰਨਰ ਜਨਰਲ ਵਾਈਕਾਊਂਟ ਫਲਿੰਗਟਨ ਨੇ, ਜਿਹੜਾ ਜੀ ਆਪਾਂ ਵੇਖਦੇ ਹਾਂ ਜਿਹਦੇ ਤੇ ਉਹ ਫਲੇਮ ਲੱਗਦੀਆਂ ਨੇ ਆਪਣਾ ਪਾਰਲੀਮੈਂਟ ਹਿੱਲ 'ਚ। ਜੀ ਤੇ ਉਹਦੇ ਬਾਅਦ 1958 ਤੋਂ 1968 ਤੱਕ ਕੈਨੇਡਾ ਨੈਸ਼ਨਲ ਹੌਲੀਡੇ ਜਿਹੜਾ ਸੀਗਾ ਉਹ ਸੈਕਟਰੀ ਆਫ ਸਟੇਟ ਵੱਲੋਂ ਉਹਨਾਂ ਨੇ ਰਿਸਪੌਂਸਿਬਿਲਟੀ ਲਈ ਸੀ ਇਹਦੀ ਕਿ ਇਹ ਹਰ ਸਾਲ ਪਾਰਲੀਮੈਂਟ ਹਿੱਲ ਜਿਹੜਾ ਲਾਨ ਹੈਗਾ ਉੱਥੇ ਮਨਾਇਆ ਜਾਇਆ ਕਰੇਗਾ, ਜਿੱਥੇ ਜੀ ਮਿਲਟਰੀ ਮਿਊਜ਼ਿਕ ਤੇ ਸ਼ਾਮ ਨੂੰ ਜਿਹੜਾ ਫਾਇਰਵਰਕਸ ਦੇ ਨਾਲ ਬੰਦ ਹੁੰਦਾ ਉੱਥੇ। ਜੀ 1967 ਦੇ ਵਿੱਚ 100ਵੀਂ ਯੂਨੀਵਰਸਿਟੀ ਜਿਹੜੀ ਕਨਫੈਡਰੇਸ਼ਨ ਦੀ ਬਣਾਈ ਗਈ ਸੀ ਪਾਰਲੀਮੈਂਟ ਹਿੱਲ ਤੇ ਜਿਹਦੇ ਜੀ ਵਿੱਚ ਹਰ ਕੁਈਨ ਐਲਿਜ਼ਬeth ਸੈਕੰਡ ਜਿਹੜੇ ਉਹ ਆਪ ਖੁਦ ਇੱਥੇ ਆਏ ਸੀ ਬਣਾਉਣ ਵਾਸਤੇ। ਜੀ ਤੇ ਉਹਦੇ ਬਾਅਦ 80 ਤੋਂ 83 ਤੱਕ ਹੋਰ ਵੀ ਜਿਹੜੀਆਂ ਨੇ ਫੈਸਟੀਵਲਸ ਪਾਰਲੀਮੈਂਟ ਹੁੰਦੀਆਂ ਰਹੀਆਂ, ਜਿਹੜੇ ਸੋਸ਼ਲ ਗਰੁੱਪਸ ਬਾਕੀ ਕਮਿਊਨਿਟੀ ਤੇ ਹੈਗੇ ਨੇ ਜਿਹੜੇ ਜੀ ਉਹਨਾਂ ਨੂੰ ਇਨਕਰੇਜ ਕੀਤਾ ਜਾਂਦਾ ਸੀ ਕਿ ਉਹ ਵੀ ਆ ਕੇ ਉੱਥੇ ਆਪਣਾ ਪਾਰਟਿਸਿਪੇਟ ਕਰਨ। ਜੀ ਤੇ 2010 ਦੇ ਵਿੱਚ ਇਹ ਪਾਰਲੀਮੈਂਟ ਹਿੱਲ ਤੇ ਆਪਣਾ ਹਰ ਮੈਜੈਸਟੀ ਕੁਈਨ ਐਲਿਜ਼ਬeth ਤੇ ਡਿਊਕ ਆਫ ਐਡਿਨਬਰਗ ਜਿਹੜੇ ਨੇ ਉਹਨਾਂ ਨੇ 143ਵੇਂ ਬਰਥਡੇ ਤੇ ਇੱਥੇ ਪਹੁੰਚੇ ਸੀਗੇ ਆਪਣਾ ਆਟਵਾ। ਜੀ 2011 ਵਿੱਚ ਰਾਇਲ ਹਾਈਨੈਸ ਪ੍ਰਿੰਸ ਵਿਲੀਅਮ ਤੇ ਕੈਥਰੀਨ ਡਿਊਕ ਆਫ ਡਚਸ ਤੇ ਕੈਂਬਰਿਜ ਇੱਥੇ ਪਹੁੰਚੇ ਸੀਗੇ ਕੈਨੇਡਾ ਡੇ ਮਨਾਉਣ ਵਾਸਤੇ 144ਵਾਂ। ਜੀ ਤੇ 147ਵਾਂ ਕੈਨੇਡਾ ਡੇ ਮਨਾਉਣ ਵਾਸਤੇ 2014 ਵਿੱਚ ਤਿਆਰੀਆਂ ਕਰਨੀਆਂ ਸੀ। 150ਵੀਂ ਯੂਨੀਵਰਸਿਟੀ ਜਿਹੜੀ 2017 ਵਿੱਚ ਆਪਾਂ ਮਨਾਈ ਸੀਗੀ, ਉਹਦਾ ਸਾਰਾ ਪ੍ਰੋਗਰਾਮ ਉਦੋਂ ਲਿਖਿਆ ਗਿਆ ਸੀਗਾ। ਤੇ ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ 2017 ਤੋਂ ਸਾਰੇ ਕੈਨੇਡਾ ਵਿੱਚ ਮਨਾਈਆਂ ਜਾਂਦੀਆਂ ਨੇ ਤੇ ਬੜੇ ਧੂਮਧਾਮ ਦੇ ਨਾਲ 150ਵੀਂ ਜਿਹੜੀ ਯੂਨੀਵਰਸਿਟੀ ਹੈ ਉਹ ਮਨਾਈ ਗਈ ਸੀ ਆਟਵਾ ਤੇ ਸਾਰੇ ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ। ਜੀ ਤੇ ਇਹ ਤਾਂ ਹੋ ਗਿਆ ਆਪਣਾ ਕੈਨੇਡਾ ਦਾ। ਤੇ ਹੁਣ ਸਿੱਖਾਂ ਦੀ ਕੀ ਦੇਣ ਹੈ ਆਪਣਾ ਕੈਨੇਡਾ ਨੂੰ? ਜੀ ਕੈਨੇਡਾ 'ਚ ਸਭ ਤੋਂ ਪਹਿਲਾਂ ਪੰਜਾਬੀ 1897 ਵਿੱਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ BC ਵਿੱਚ ਆਏ ਸੀ। ਉਹ ਬ੍ਰਿਟਿਸ਼ ਆਦਮੀ ਭਾਰਤੀ ਸਿੱਖ ਫੌਜੀ ਸੀਗੇ। ਉਹ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਰਾਜ ਡਾਇਮੰਡ ਜੁਬਲੀ ਦੀ ਮਨਾਉਣ ਜਸ਼ਨਾਂ ਵਿੱਚ ਸ਼ਾਮਲ ਹੋ ਕੇ ਸਲਾਮੀ ਦੇਣ ਲਈ ਇਹਨਾਂ ਦੇ ਸ਼ਹਿਰ ਵੈਨਕੂਵਰ ਆਏ ਸਨ। ਕਿਹਾ ਜਾਂਦਾ ਹੈ ਕਿ ਵੈਨਕੂਵਰ ਸ਼ਹਿਰ ਤੇ ਸਮੁੱਚਾ ਮਾਹੌਲ ਇੰਨਾ ਚੰਗਾ ਲੱਗਾ ਕਿ ਉਹਨਾਂ ਨੇ ਇੱਥੇ ਰਹਿਣ ਦਾ ਫੈਸਲਾ ਕਰ ਲਿਆ। ਉਹਨਾਂ ਨੇ ਬ੍ਰਿਟਿਸ਼ ਆਰਮੀ ਤੋਂ ਅਸਤੀਫੇ ਦੇ ਕੇ ਵੈਨਕੂਵਰ ਬਣਾਈ ਜਾ ਰਹੀ ਕੈਨੇਡੀਅਨ ਪੈਸੀਫਿਕ ਰੇਲਵੇ ਟਰੈਕ, ਲੰਬਰ ਮਿਲਾਂ ਤੇ ਖਾਣਾ ਵਿੱਚ ਕੰਮ ਕਰਨ ਲੱਗ ਗਏ। ਉਹਨਾਂ ਵਿੱਚੋਂ ਇੱਕ ਦਾ ਜਿਹੜਾ ਨਾਂ ਹਿਸਟਰੀ ਵਿੱਚ ਆਉਂਦਾ ਉਹ ਹੈ ਜਿਹੜੇ ਸਿੱਖ ਆਏ ਸੀਗੇ 1907 ਵਿੱਚ ਬੁੱਕਮ ਸਿੰਘ, ਜੋ 14 ਸਾਲ ਦੀ ਉਮਰ ਵਿੱਚ ਪੰਜਾਬ ਤੋਂ ਬ੍ਰਿਟਿਸ਼ ਕੋਲੰਬੀਆ ਆਏ ਸੀਗੇ। 1915 ਵਿੱਚ ਕੈਨੇਡੀਅਨ ਆਰਮੀ ਵਿੱਚ ਭਰਤੀ ਇਹ ਹੋ ਕੇ ਇੰਗਲੈਂਡ ਵਜੋਂ ਪਹਿਲੀ ਲੜਾਈ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ। ਕੁਝ ਮਹੀਨੇ ਮਿਲਟਰੀ ਹਸਪਤਾਲ ਰਹਿਣ ਪਿੱਛੋਂ ਕੈਨੇਡਾ ਵਿੱਚ 1917 ਵਿੱਚ TB ਨਾਲ ਜੂਝਦਿਆਂ ਇੱਥੋਂ ਦੇ ਕਿਚਨਰ ਹਸਪਤਾਲ ਵਿੱਚ ਆਖਰੀ ਸਾਹ ਲਏ ਉਹਨਾਂ ਨੇ। ਉੱਥੇ ਉਹਨਾਂ ਦੀ ਯਾਦਗਾਰ ਵੀ ਕਿਚਨਰ 'ਚ ਬਣੀ ਹੈ। ਜੀ ਪੰਜਾਬੀ ਆਪਣੇ ਨਾਲ ਪੰਜਾਬੀ ਬੋਲੀ ਤੇ ਆਪਣਾ ਸੱਭਿਆਚਾਰ ਵੀ ਨਾਲ ਹੀ ਲੈ ਕੇ ਆਏ ਨੇ। ਇਸ ਤਰ੍ਹਾਂ ਇੱਥੇ ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਦਾ ਮੁੱਢ ਬੱਝਿਆ। ਮੁੱਢਲੇ ਤੌਰ ਤੇ ਪੰਜਾਬੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਆਪਣੀਆਂ ਪਤਨੀਆਂ ਤੇ ਬੱਚੇ ਇੱਥੇ ਲਿਆਉਣ ਦੀ ਆਗਿਆ ਨਹੀਂ ਸੀ। ਕਈ ਸਾਲ ਇਕੱਲੇ ਵਿਚਰਦੇ ਰਹੇ, ਇੱਥੋਂ ਤੱਕ ਕਿ ਉਹਨਾਂ ਦੇ ਸਾਥੀ ਦੀ ਮੌਤ ਹੋ ਗਈ ਤਾਂ ਮ੍ਰਿਤਕ ਸਰੀਰ ਦਾ ਸੰਸਕਾਰ ਦੀ ਆਗਿਆ ਵੀ ਕੈਨੇਡਾ ਸਰਕਾਰ ਦੇ ਪ੍ਰਤੀਨਿਧ ਕੈਨੇਡਾ ਦੀ ਸਰਕਾਰ ਪਰਮਿਸ਼ਨ ਨਹੀਂ ਦਿੱਤੀ ਅਤੇ ਉਸ ਸੰਸਕਾਰ ਉਸਦੇ ਸਾਥੀਆਂ ਨੇ ਜੰਗਲ ਵਿੱਚ ਦਰਿਆ ਦੇ ਕੰਢੇ ਚੋਰੀ ਛਿਪੇ ਕੀਤਾ। ਇਹ ਕਿੰਨੀਆਂ ਮੁਸ਼ਕਲਾਂ ਦੇਖੋ ਸਾਨੂੰ ਦੇਖਣੀਆਂ ਪਈਆਂ। ਜੀ 70ਵਿਆਂ ਦੌਰਾਨ ਕੈਨੇਡਾ ਵਿੱਚ ਪੰਜਾਬੀ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਤੇ ਉਹ ਵੈਨਕੂਵਰ ਤੋਂ ਇਲਾਵਾ ਟੋਰਾਂਟੋ ਵਿੱਚ ਵਿੰਡਸਰ ਪੱਟੀ ਵਿੱਚ ਸੈਟਲ ਹੁੰਦੇ ਗਏ। 1984 ਵਿੱਚ ਹਰਿਮੰਦਰ ਸਾਹਿਬ
ਕੰਪਲੈਕਸ ਉੱਪਰ ਭਾਰੀ ਫੌਜੀ ਹਮਲੇ ਬਾਅਦ ਬਲੂ ਸਟਾਰ ਆਪਰੇਸ਼ਨ ਪੰਜਾਬ ਦੇ ਹਾਲਤ ਹੋਰ ਵੀ ਵਿਗੜ ਗਏ ਤੇ ਪੰਜਾਬ ਪੁਲਿਸ 1986 ਤੋਂ 90 ਦੌਰਾਨ ਸਿੱਖ ਨੌਜਵਾਨਾਂ ਵਿਰੁੱਧ ਕੀਤੇ ਗਏ ਪੁਲਿਸ ਮੁਕਾਬਲਿਆਂ ਤੋਂ ਬਚਣ ਲਈ ਕਈ ਨੌਜਵਾਨ ਰਿਫਿਊਜੀਆਂ ਵਜੋਂ ਕੈਨੇਡਾ ਆਏ, ਜੋ ਬਾਅਦ ਵਿੱਚ ਜੀ ਪੁਆਇੰਟ ਸਿਸਟਮ ਤੇ ਇਨਵੀਟੇਸ਼ਨ ਲੈ ਕੇ ਬਹੁਤ ਸਾਰੇ ਲਿਖੇ ਪੜ੍ਹੇ ਲਿਖੇ ਨੌਜਵਾਨ ਕੈਨੇਡਾ ਆਏ ਤੇ ਫਿਰ ਕੈਨੇਡਾ ਸਰਕਾਰ ਵੱਲੋਂ ਸਟੂਡੈਂਟ ਵੀਜ਼ਾ ਖੋਲ੍ਹਣ ਤੇ ਪੰਜਾਬੀ ਪੜ੍ਹਿਆਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ, ਜੀ ਜੋ ਕਿ ਹੁਣ ਇਸ 2.12 ਬਣਦੀ ਹੈ। ਜੀ ਇਸ ਤੋਂ BC ਵਿੱਚ ਪੰਜਾਬੀ ਨੂੰ ਪ੍ਰਫੁੱਲਰ ਕਰਨ ਦੇ ਉਪਾਲੇ, ਉਹਦੇ ਵਿੱਚ ਜੀ ਉਹਦੇ ਬਾਅਦ ਫਿਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਕਾਫੀ ਇਹਦੇ ਵਿੱਚ ਯੋਗਦਾਨ ਰਿਹਾ, ਜੀ ਜਿਨ੍ਹਾਂ ਰਾਹੀਂ BC ਦੇ ਵਿੱਚ ਪੰਜਾਬੀ ਭਾਸ਼ਾ ਲਈ ਕੰਮ ਹੋਣਾ ਆਰੰਭ ਹੋਇਆ। 2012-13 ਯੂਨੀਵਰਸਿਟੀ ਵਿੱਚ ਪੰਜਾਬੀ ਕਲਾਸ ਦਾ ਬਕਾਇਦਾ ਸ਼ੁਰੂ ਕਰ ਦਿੱਤੀ ਗਈ। ਜੁਲਾਈ ਜੀ 21 ਵਿੱਚ ਯੂਨੀਵਰਸਿਟੀ ਦੇ ਇਤਿਹਾਸ ਵੱਲੋਂ ਸੈਮੀਨਾਰ ਕੀਤੇ ਜਾਣੇ ਸ਼ੁਰੂ ਹੋਏ ਤੇ ਜੀ ਸ਼ੇਅਰ ਲੈਂਗੁਏਜ ਕਲਚਰ ਡਾਕੂਮੈਂਟਿੰਗ ਕ੍ਰੀਏਟਿੰਗ ਪੰਜਾਬੀ ਲੈਂਗੁਏਜ ਹਿਸਟਰੀ ਇਨ BC, ਇਹ ਉੱਥੋਂ ਦੀ BC ਯੂਨੀਵਰਸਿਟੀ ਦੀ ਦੇਣ ਹੈ। ਜੀ ਟੋਰਾਂਟੋ ਏਰੀਆ ਵਿੱਚ ਪੰਜਾਬੀ ਭਾਸ਼ਾ, ਟੋਰਾਂਟੋ ਏਰੀਆ ਵਿੱਚ ਪੰਜਾਬੀ 1960ਵਿਆਂ ਅਖੀਰ ਤੇ 70ਵਿਆਂ ਦੇ ਸ਼ੁਰੂ ਵਿੱਚ ਆਏ। ਇੱਥੇ ਆ ਕੇ ਜੀ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਗੁਰਦੁਆਰੇ ਸਥਾਪਿਤ ਕੀਤੇ, ਫਿਰ ਆਪਣੇ ਬੱਚਿਆਂ ਨੂੰ ਉੱਥੇ ਪੰਜਾਬੀ ਪੜ੍ਹਾਉਣੀ ਆਰੰਭ ਕੀਤੀ। ਹੁਣ ਜੀ ਇਹ ਬਰੈਂਪਟਨ ਦੇ ਪ੍ਰਾਈਵੇਟ ਖਾਲਸਾ ਸਕੂਲਾਂ ਤੋਂ ਇਲਾਵਾ ਪਬਲਿਕ ਸਕੂਲਾਂ ਵਿੱਚ ਵੀ ਪੜ੍ਹਾਈ ਜਾਂਦੀ ਹੈ। ਜੀ ਬਰੈਂਪਟਨ ਵਿੱਚ ਵਿਚਰ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਥਾਵਾਂ ਵੀ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਦੇ ਰਹੀਆਂ ਹਨ, ਜਿਨ੍ਹਾਂ ਵਿੱਚ ਕਲਮਾਂ ਦਾ ਕਾਫਲਾ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ, ਕਲਮ ਫਾਊਂਡੇਸ਼ਨ ਵਰਗੀਆਂ ਸਾਹਿਤਕ ਸੰਸਥਾਵਾਂ ਬੜਾ ਵਧੀਆ ਕੰਮ ਕਰ ਰਹੀਆਂ ਹਨ। ਕਈ ਜੀ ਪੰਜਾਬੀ ਸੰਸਥਾਵਾਂ ਵੱਲੋਂ ਬੱਚਿਆਂ ਲਈ ਪੰਜਾਬੀ ਦੀ ਸੁੰਦਰ ਲਿਖਾਈ ਤੇ ਭਾਸ਼ਾ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ। ਪੰਜਾਬੀਆਂ ਦੇ ਗੜ੍ਹ ਬਰੈਂਪਟਨ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ 2009 ਵਿੱਚ ਕਰਵਾਈ ਗਈ, ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਕੈਨੇਡਾ ਵਿੱਚ ਵਿਕਸਿਤ ਕਰਨ ਦੇ ਉਪਾਲੇ ਕਰਨ ਤੇ ਜ਼ੋਰ ਦਿੱਤਾ ਗਿਆ। ਵਿਸ਼ਵ ਜੀ ਪੰਜਾਬੀ ਕਾਨਫਰੰਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹਰ ਸਾਲ ਜੂਨ-ਜੁਲਾਈ ਮਹੀਨੇ ਦੇ 2-3 ਜਾਂ ਇਸ ਤੋਂ ਵਧੇਰੇ ਕਾਨਫਰੰਸਾਂ ਹੋ ਜਾਂਦੀਆਂ ਹਨ। ਹਰੇਕ ਕਾਨਫਰੰਸ ਵਿੱਚ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪ੍ਰਚਾਰ ਦੀ ਗੱਲ ਕੀਤੀ ਜਾਂਦੀ ਹੈ। ਪੰਜਾਬੀ ਜੀ ਭਾਸ਼ਾ ਨੂੰ ਹੋਰ ਵਧਾਉਣ ਲਈ ਕੀਤੇ ਜਾ ਰਹੇ ਉਪਾਲਿਆਂ ਦੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ, ਪਰ ਇਹ ਸਭ ਇੰਨਾ ਹੀ ਕਾਫੀ ਨਹੀਂ। ਇਸ ਨੂੰ ਅਮਲੀ ਰੂਪ ਵਿੱਚ ਅੱਗੋਂ ਬਹੁਤ ਕੁਝ ਕਰਨਾ ਬਾਕੀ ਹੈ। ਜੀ ਤੇ ਇਸ ਤੋਂ ਇਲਾਵਾ ਕੁਝ ਕੈਨੇਡਾ ਦੇ ਉੱਤਰ ਵਿੱਚ ਅਟਲਾਂਟਿਕ ਮਹਾਸਾਗਰ ਹੈ, ਜੋ ਕੈਨੇਡਾ, ਰੂਸ ਤੋਂ ਮਗਰੋਂ ਦੁਨੀਆ ਦਾ ਵੱਡਾ ਦੇਸ਼ ਹੈ। ਕੈਨੇਡਾ ਦਾ ਉੱਤਰੀ ਜੀ ਹਿੱਸਾ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਕੈਨੇਡਾ ਕੋਲ ਦੁਨੀਆ ਦਾ ਸਭ ਤੋਂ ਲੰਬਾ ਸਮੁੰਦਰੀ ਤੱਟ ਹੈ, ਜਿਸ ਦਾ ਖੇਤਰਫਲ 2,02,080 ਵਰਗ ਕਿਲੋਮੀਟਰ ਹੈ। ਇਸ ਦੇ ਨਾਲ ਹੀ ਜੀ ਇਸ ਦਾ ਅਮਰੀਕਾ ਨਾਲ ਲੱਗਦਾ ਬਾਰਡਰ ਦੁਨੀਆ ਦਾ ਸਭ ਤੋਂ ਲੰਬਾ ਬਾਰਡਰ ਹੈ, ਜਿਹੜਾ ਕੁੱਲ ਜੀ ਰਕਬਾ 8,890 ਕਿਲੋਮੀਟਰ ਹੈ। ਕੈਨੇਡਾ ਵਿੱਚ 31,700 ਤੋਂ ਵੱਧ ਝੀਲਾਂ ਹਨ। ਲੋਗਾਨ ਝੀਲ, ਜੋ 6,000 ਮੀਟਰ ਹੈ, ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕੈਂਜੀ ਜੀ ਦਰਿਆ 1770 ਕਿਲੋਮੀਟਰ ਕੈਨੇਡਾ ਦਾ ਸਭ ਤੋਂ ਲੰਬਾ ਦਰਿਆ ਹੈ, ਪਰ ਪਾਣੀ ਦੇ ਵਹਾਅ ਨਾਲ ਸੇਂਟ ਲਾਰੈਂਸ ਸਭ ਤੋਂ ਵੱਡਾ ਦਰਿਆ ਦੱਸਿਆ ਜਾਂਦਾ ਹੈ। ਜੀ ਕੈਨੇਡਾ ਦੇ 10 ਸੂਬੇ ਤੇ 3 ਰਾਜ ਖੇਤਰ ਤੇ ਉਹਨਾਂ ਦੀਆਂ ਰਾਜਧਾਨੀਆਂ ਹਨ। ਜੀ ਬਰਤਾਨੀ ਬਸਤੀਆਂ ਨੇ ਇਕੱਠੇ ਹੋ ਕੇ ਕੈਨੇਡਾ ਦਾ ਗਠਨ ਕੀਤਾ। ਉਸ ਤੋਂ ਬਾਅਦ ਉਹ ਸੂਬੇ ਅਤੇ ਖੇਤਰ ਦੀ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਤੇ ਬਰਤਾਨੀਆਂ ਦੀ ਕੈਨੇਡਾ ਉੱਤੇ ਪਕੜ ਘਟਣ ਲੱਗੀ। ਫਿਰ ਸੰਨ 1982 ਵਿੱਚ ਕੈਨੇਡਾ ਮਤੇ ਤਹਿਤ ਬਰਤਾਨੀਆ ਨੇ ਕੈਨੇਡਾ ਨੂੰ ਪੂਰਨ ਮੁਖਤਿਆਰੀ ਦਿੱਤੀ, ਜਿਸ ਦਾ ਸਿਹਰਾ ਲਿਬਰਲ ਪਾਰਟੀ ਦੇ ਮਹਿਰਮ ਪੀਰੇ ਟੂਡੋ ਦੇ ਕੈਨੇਡਾ ਵਿੱਚ ਸੰਵਿਧਾਨ ਲਿਆਉਣ ਨੂੰ ਸਿਰਾ ਉਹਨਾਂ ਦੇ ਸਿਰ ਤੇ ਜਾਂਦਾ ਹੈ। ਜੀ ਕੈਨੇਡਾ ਦੀ ਧਰਤੀ ਉੱਤੇ ਮੂਲ ਨਿਵਾਸੀ ਲੋਕ ਹਜ਼ਾਰਾਂ ਸਾਲਾਂ ਤੋਂ ਵਸੇ ਹੋਏ ਸਨ, ਪਰ ਉਸ ਸਮੇਂ ਕੈਨੇਡਾ ਵਿੱਚ ਕੈਨੇਡਾ ਕੋਈ ਦੇਸ਼ ਨਹੀਂ ਸੀ, ਬਲਕਿ ਇੱਕ ਬੇਚੈਨ ਪਿਆ ਖੇਤਰ ਸੀ ਜਿੱਥੇ ਨਾਮਮਾਤਰ ਜੀ ਲੋਕ ਰਹਿੰਦੇ ਸਨ। ਬਾਅਦ ਵਿੱਚ 16ਵੀਂ ਸਦੀ ਦੇ ਸ਼ੁਰੂ ਵਿੱਚ ਬਰਤਾਨਵੀ ਅਤੇ ਫਰਾਂਸੀਸੀ ਲੋਕਾਂ ਨੇ ਇਸ ਦੀ ਖੋਜ ਕੀਤੀ ਅਤੇ ਅਟਲਾਂਟਿਕ ਮਹਾਸਾਗਰ ਦੇ ਤੱਟ ਕੋਲ
ਆਪਣੀਆਂ ਬਸਤੀਆਂ ਵਸਾਈਆਂ। ਇੱਥੋਂ ਹੀ ਕੈਨੇਡਾ ਦੇ ਆਧੁਨਿਕ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ। 1763 ਤੱਕ ਫਰਾਂਸ ਨੇ ਕੈਨੇਡਾ ਦੇ ਇੱਕ ਵੱਡੇ ਹਿੱਸੇ ਉੱਤੇ ਰਾਜ ਕੀਤਾ, ਪਰ 1763 ਵਿੱਚ 7 ਸਾਲ ਚੱਲੀ ਫਰਾਂਸੀਸੀ ਬਰਤਾਨੀ ਜੰਗ ਮਗਰੋਂ ਫਰਾਂਸ ਨੇ ਆਪਣੀਆਂ ਸਾਰੀਆਂ ਬਸਤੀਆਂ ਬਰਤਾਨੀਆਂ ਨੂੰ ਸੌਂਪ ਦਿੱਤੀਆਂ। ਜੀ ਇਸ ਦੇ ਬਾਅਦ ਤੁਸੀਂ ਜੋ ਕੁਝ ਕਹਿਣਾ ਕਹਿ ਲਓ, ਫਿਰ ਮੈਂ 2 ਮਿੰਟ ਹੋਰ ਲੈਣੇ ਜੀ ਬਿਲਕੁਲ। ਇਹਦੇ ਨਾਲ ਸਭ ਤੋਂ ਪਹਿਲਾਂ ਤਾਂ ਇੱਕ ਵਾਰ ਫੇਰ ਵੀ ਅਸੀਂ ਜਿੰਨੇ ਵੀ ਸਾਡੇ ਨਾਲ ਲਾਈਵ ਜੁੜੇ ਨੇ ਸਰੋਤੇ ਜਾਂ ਦਰਸ਼ਕ, ਉਹਨਾਂ ਨੂੰ ਇੱਕ ਵਾਰ ਫੇਰ ਕੈਨੇਡਾ ਡੇ ਦੀਆਂ ਵਧਾਈਆਂ ਦਿੰਦੇ ਆ। ਔਰ ਪ੍ਰੋਗਰਾਮ ਥੋੜਾ ਜਿਹਾ ਲੇਟ ਸ਼ੁਰੂ ਕਰਨ ਲਈ ਵੀ ਮਾਫੀ ਚਾਹੁੰਦੇ ਆ। ਔਰ ਅਸੀਂ ਇਹ ਤੁਹਾਨੂੰ ਜਿਹੜਾ ਗੁਜ਼ਾਰਿਸ਼ ਵੀ ਕਰਦੇ ਆ, ਤੁਹਾਨੂੰ ਬੇਨਤੀ ਕਰਦੇ ਆ ਕਿ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕਰ ਦਿਓ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਪਹਿਲਾਂ ਜੁੜੇ ਹੋਣਗੇ ਔਰ ਜਦੋਂ ਪ੍ਰੋਗਰਾਮ ਨਹੀਂ ਸੀ ਚੱਲਦਾ ਤੇ ਹੋ ਸਕਦਾ ਉਹਨੂੰ ਜਿਹੜਾ ਮਿਸ ਕਰ ਗਏ ਹੋਣ। ਸੋ ਪ੍ਰੋਗਰਾਮ ਨੂੰ ਸ਼ੇਅਰ ਕਰੋ। ਤੁਹਾਡੇ ਜੋ ਵੀ ਖਿਆਲਾਤ ਨੇ ਕੈਨੇਡਾ ਡੇ ਦੇ ਬਾਰੇ, ਕੋਈ ਵਧਾਈ ਦੇਣਾ ਚਾਹੁੰਦੇ ਹੋ, ਕੁਝ ਵੀ ਤੁਸੀਂ ਜਿਹੜਾ ਸਾਨੂੰ ਮੈਸੇਜ ਕਰ ਸਕਦੇ ਹੋ। ਔਰ ਜੇ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਤਾਂ ਵੀ ਲੈ ਸਕਦੇ ਹੋ। ਨੰਬਰ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ 514 476 8484 ਤੇ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਤੇ ਵੀ ਕਾਲ ਜਾਂ ਮੈਸੇਜ ਕਰ ਸਕਦੇ ਹੋ। ਸੋ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਦਿਲ ਦੀਆਂ ਗੱਲਾਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ। ਮੇਰੇ ਨਾਲ ਅੱਜ ਦੇ ਮਹਿਮਾਨ ਨੇ ਸਰਦਾਰ ਨਰਿੰਦਰਪਾਲ ਸਿੰਘ। ਇਹ ਸਾਨੂੰ ਕੈਨੇਡਾ ਡੇ ਬਾਰੇ ਜਿਹੜੇ ਆਪਣੇ ਐਕਸਪੀਰੀਅੰਸ ਆ ਉਹ ਇਹਨਾਂ ਨੇ ਕੈਨੇਡਾ ਦੀ ਹਿਸਟਰੀ ਬਾਰੇ ਹੁਣ ਦੱਸਿਆ। ਤੇ ਹੁਣ ਆਪਾਂ ਜਿਹੜਾ ਹੋਰ ਇੱਥੇ ਦੀਆਂ ਜਿਹੜੀ ਜੀਵਨ ਜਾਂਚ ਹੈ ਕੈਨੇਡਾ ਦੀ, ਬੀਇੰਗ ਏ ਕੈਨੇਡੀਅਨ, ਸਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜਾਂ ਸਾਨੂੰ ਕੈਨੇਡਾ ਨੇ ਕਿੰਨੀਆਂ ਵੱਡੀਆਂ ਓਪਰਚੁਨਿਟੀਜ਼ ਦਿੱਤੀਆਂ ਨੇ, ਸਾਨੂੰ ਇੱਥੇ ਸ਼ੈਲਟਰ ਦਿੱਤਾ, ਸਾਨੂੰ ਉਸ ਧਰਤੀ ਤੋਂ ਇਕੱਲੇ ਅਸੀਂ ਨਹੀਂ, ਦੁਨੀਆ ਦੇ ਵਿੱਚ ਕਿਤੇ ਵੀ ਜਦੋਂ ਮਨੁੱਖਤਾ ਦਾ ਘਾਣ ਹੁੰਦਾ, ਸਭ ਤੋਂ ਪਹਿਲਾਂ ਜਿਹੜੇ ਦਰਵਾਜ਼ੇ ਨੇ ਉਹ ਕੈਨੇਡਾ ਦੇ ਹੀ ਖੁੱਲ੍ਹਦੇ ਨੇ, ਜਿੱਥੇ ਲੋਕ ਧਰਤੀ ਦੇ ਵੱਖ-ਵੱਖ ਖੰਡਾਂ ਤੋਂ ਜਿਹੜਾ ਖੱਜਲ ਹੋ ਕੇ ਇੱਥੇ ਪਹੁੰਚਦੇ ਨੇ ਤੇ ਇੱਕ ਵਧੀਆ ਲਾਈਫ ਹੈ ਜਿਹੜੀ ਉਹਨੂੰ ਇੰਜੋਏ ਕਰਦੇ ਨੇ। ਉਹਦੇ ਨਾਲ ਨਾਲ ਸਾਡੇ ਹੋਰ ਫਰਜ਼ ਕੀ ਨੇ, ਕਿਉਂਕਿ ਦਿੱਤਾ ਤਾਂ ਸਾਨੂੰ ਕੈਨੇਡਾ ਨੇ ਬਹੁਤ ਕੁਛ ਆ, ਪਰ ਅਸੀਂ ਉਹਨੂੰ ਜਿਹੜਾ ਕਦੀ ਪੇ ਬੈਕ ਟੋਟਲੀ ਤਾਂ ਨਹੀਂ ਕਰ ਸਕਦੇ ਇੰਨੀ ਖੂਬਸੂਰਤ ਲਾਈਫ ਦੇ ਲਈ, ਪਰ ਅਸੀਂ ਕੀ ਕੰਮ ਕਰ ਸਕਦੇ ਹਾਂ ਤਾਂ ਕਿ ਇਸ ਸੁਸਾਇਟੀ ਨੂੰ ਅਸੀਂ ਹੋਰ ਬਿਹਤਰ ਬਣਾ ਸਕੀਏ। ਜੀ ਸਰਦਾਰ ਨਰਿੰਦਰਪਾਲ ਸਿੰਘ ਜੀ, ਇਹਦੇ ਤੇ ਕੀ ਕਹਿਣਾ ਚਾਹੋਗੇ ਕਿ ਅਸੀਂ ਐਜ਼ ਏ ਕੈਨੇਡੀਅਨ ਸਿਟੀਜ਼ਨ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ ਹਾਂ ਕੈਨੇਡਾ ਦੇ ਵਿੱਚ? ਸਭ ਤੋਂ ਜਿਹੜੀ ਸਾਨੂੰ ਅੱਜ ਕੱਲ੍ਹ ਜਿਹੜੀ ਜ਼ਰੂਰੀ ਚੀਜ਼ ਲੱਗ ਰਹੀ ਹੈ, ਕਿਉਂਕਿ ਅੱਜ ਕੱਲ੍ਹ ਸਾਡਾ ਜਿਹੜਾ ਗੁਆਂਢੀ ਦੇਸ਼ ਹੈ ਉਹ ਸਾਨੂੰ ਧਮਕੀਆਂ ਦੇ ਰਿਹਾ 5ਵੀਂ ਸਟੇਟ ਬਣਾਉਣ ਦੀਆਂ। ਤੇ ਮੇਰੇ ਵੱਲੋਂ ਆਪਣੇ ਜਿਹੜੇ ਯੂਥ ਹੈਗੇ ਨੇ, ਜਿਹੜੀ ਸਾਡੀ ਯੰਗ ਜਨਰੇਸ਼ਨ ਹੈਗੀ ਹੈ, ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਜਿਹੜੀ ਕੈਨੇਡੀਅਨ ਮਿਲਟਰੀ ਦੇ ਵਿੱਚ ਜੁਆਇਨ ਕਰੋ। ਇੱਕ ਤਾਂ ਤੁਹਾਡੀ ਲਾਈਫ 'ਚ ਡਿਸਿਪਲਿਨ ਬਣ ਜਾਏਗਾ, ਦੂਸਰਾ ਤੁਹਾਨੂੰ ਪਤਾ, ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਖ ਜਿਹੜੇ ਨੇ ਉਹ ਮਾਰਸ਼ਲ ਰੇਸ ਹੈਗੀ ਹੈ, ਤੇ ਜੇ ਕੱਲ੍ਹ ਨੂੰ ਸਾਨੂੰ ਲੋੜ ਵੀ ਪਈ ਤਾਂ ਸਿੱਖ ਸਭ ਤੋਂ ਪਹਿਲੀ ਕਿਤਾਬ ਤੇ ਹਮੇਸ਼ਾ ਦੀ ਤਰ੍ਹਾਂ ਅੱਗੇ ਹੋਣਗੇ। ਤੇ ਪੇਰੈਂਟਸ ਨੂੰ ਚਾਹੀਦਾ, ਸਾਡੇ ਪੇਰੈਂਟਸ ਨੂੰ ਚਾਹੀਦਾ ਕਿ ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਇਨਕਰੇਜ ਕਰਨ, ਚਾਹੇ ਉਹ ਨੇਵੀ 'ਚ ਜਾਣ, ਚਾਹੇ ਉਹ ਏਅਰਫੋਰਸ ਜਾਣ, ਚਾਹੇ ਆਰਮੀ 'ਚ ਕਿਸੇ ਵੀ ਜਾਣ, ਪਰ ਆਪਣੀ ਆਰਮੀ ਜੁਆਇਨ ਕਰਨ। ਸਾਨੂੰ ਹੋ ਸਕਦਾ ਕੱਲ੍ਹ ਨੂੰ ਇਹਦੀ ਲੋੜ ਪਵੇ। ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਜੀ ਬਿਲਕੁਲ ਜੀ, ਸਾਨੂੰ ਤਾਂ ਇਹ ਮਾਰਸ਼ਲ ਕੌਮ ਆ ਤੇ ਮਾਰਸ਼ਲ ਕੰਮ ਤਾਂ ਮਾਰਸ਼ਲ ਕੌਮ ਨੇ ਕਰਨਾ ਹੀ ਆ, ਔਰ ਸਾਡਾ ਫਰਜ਼ ਵੀ ਬਣ ਜਾਂਦਾ ਜਿੱਥੇ ਜਿਹੜੀ ਇਹ ਸਿੱਖਾਂ ਦੀ ਚੁਆਇਸ ਵੀ ਆ ਕਿ ਅਸੀਂ ਜਾਂ ਤਾਂ ਕਿਸਾਨੀ ਕਰਦੇ ਆ ਜਾਂ ਡਰਾਈਵਰੀ ਕਰਦੇ ਆ ਕਹਿੰਦੇ, ਤੇ ਜਾਂ ਅਸੀਂ ਫੌਜ 'ਚ ਹੁੰਦੇ ਆ। ਪਰ ਉਹਦੇ ਨਾਲ ਨਾਲ ਕੈਨੇਡਾ ਦੇ ਵਿੱਚ ਬਿਜ਼ਨਸਿਸ ਜੇ ਆਪਾਂ ਦੇਖਣੇ ਹੋਣ, ਉਹਦੇ 'ਚ ਵੀ ਕਾਫੀ ਕਮਿਊਨਿਟੀ ਨੇ ਗਰੋ ਕੀਤਾ। ਸੋ ਹੋਰ ਜਿਹੜਾ ਹੁਣ ਮਾਹੌਲ ਆ। ਅੱਛਾ, ਮੈਂ ਇੱਕ ਗੱਲ ਹੋਰ ਪਹਿਲਾਂ ਤੁਹਾਡੇ ਬਾਰੇ ਕਰ ਲਈਏ। ਤੁਸੀਂ ਇੱਕ ਬੜਾ ਖੂਬਸੂਰਤ ਉਪਰਾਲਾ ਜਿਹੜਾ ਕੀਤਾ, ਇਹ ਸਾਡੇ ਦਰਸ਼ਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਔਰੰਜਵਿਲ ਦੇ ਵਿੱਚ ਤੁਸੀਂ ਇਹ ਜਿਹੜਾ ਨੌਨ ਹੋ ਇਸ ਚੀਜ਼ ਦੇ ਉੱਤੇ ਤੁਸੀਂ ਇਹ ਐਲਾਨ ਕੀਤਾ ਹੋਇਆ ਕਿ ਜੇ ਵੀ ਕੋਈ ਵੀ ਬੰਦਾ ਆਪਣਾ ਇੱਥੇ, ਅਸੀਂ ਇਹ ਦੱਸਾਂਗੇ ਕਿ ਤੁਸੀਂ ਕਮਿਊਨਿਟੀ ਨੂੰ ਸਰਵਿਸ ਕਿਵੇਂ ਦੇ ਸਕਦੇ ਹੋ, ਆਪਣੀ ਕਿਵੇਂ ਤੁਸੀਂ ਬਿਹਤਰ ਬਣਾ ਸਕਦੇ ਹੋ। ਸੋ ਸਰਦਾਰ ਨਰਿੰਦਰਪਾਲ ਹੁਣਾਂ ਨੇ ਜਿਹੜਾ ਇਹ ਉੱਥੇ ਕਿਹਾ ਹੋਇਆ ਕਿ ਜੇ ਵੀ ਕਿਸੇ ਬੰਦੇ ਨੂੰ ਕੋਈ ਰਾਈਡ ਚਾਹੀਦੀ ਆ, ਕਿਸੇ ਨੇ ਕੋਈ ਡਰਿੰਕ ਕਰ ਲਈ ਹੈ, ਉਹ ਨਹੀਂ ਜਿਹੜਾ ਉਹ ਕਾਰ ਚਲਾਉਣ ਦੇ ਜਿਹੜਾ ਉਹ ਆਪਣੇ ਆਪ ਨੂੰ ਕਾਬਲ ਸਮਝਦਾ, ਤੇ ਮੈਨੂੰ ਕਾਲ ਕਰੋ, ਮੈਂ ਤੁਹਾਨੂੰ ਘਰ ਤੱਕ ਛੱਡ ਕੇ ਆਉਂਗੇ। ਇਹ ਆਊਗਾ। ਇਹ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆਇਆ ਜੀ? ਕੀ ਇਹਦੇ ਪਿੱਛੇ ਕਹਾਣੀ ਹੈ? ਇਹ ਇਸ ਤਰ੍ਹਾਂ ਸੀ ਵੀ ਪਹਿਲੀ ਵਾਰੀ ਜਦੋਂ ਇਲੈਕਸ਼ਨ ਹੋਈ ਸੀ, ਜਦੋਂ ਜਸਟਿਨ ਟਰੂਡੋ ਦੀ ਪ੍ਰਾਈਮ ਮਿਨਿਸਟਰ ਬਣੇ ਨੇ ਫਸਟ ਟਾਈਮ, ਤਾਂ ਮੇਰੇ ਦਿਮਾਗ 'ਚ ਆਇਆ ਸੀ ਵੀ ਸਾਨੂੰ ਵੋਟਾਂ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ, ਚਾਹੇ ਕੋਈ ਵੀ ਪਾਰਟੀ 'ਚ ਹੋਵੇ।
ਤੇ ਜੀ ਉਹ ਮੈਂ ਫੇਸਬੁੱਕ ਤੇ ਪਾਇਆ ਸੀਗਾ ਵੀ ਜੇ ਕਿਸੇ ਕੋਲ ਰਾਈਟ ਨਹੀਂ ਹੈਗੀ ਤੇ ਮੈਨੂੰ ਕਾਲ ਕਰ ਲਓ ਤੇ ਮੈਂ ਤੁਹਾਨੂੰ ਛੱਡ ਵੀ ਆਵਾਂਗਾ ਤੇ ਲੈ ਵੀ ਆਵਾਂਗਾ ਬਗੈਰ ਚਾਰਜ ਜੀ ਕੀਤਿਆਂ। ਜੀ ਉਹਦੇ ਬਾਅਦ ਜਦੋਂ ਮੈਂ ਫਿਰ ਉਹਦੇ ਬਾਅਦ ਮੈਂ ਮਹਿਸੂਸ ਕੀਤਾ ਕਿ ਸਾਡੇ ਉਹਨਾਂ ਜਿੰਨੇ ਵੀ ਛੋਟੇ ਛੋਟੇ ਸ਼ਹਿਰ ਨੇ ਡਰਿੰਕ ਡਰਾਈਵਿੰਗ ਦੀ ਜੀ ਬਹੁਤ ਵੱਡੀ ਪ੍ਰੋਬਲਮ ਹੈ। ਤੇ ਜੀ ਉਹ ਫਿਰ ਮੈਂ ਕੀਤਾ ਕਿ ਫਰਾਈਡੇ ਸੈਟਰਡੇ ਨੂੰ ਪਿਛਲੇ 7 ਸਾਲ ਜਦੋਂ ਕੋਵਿਡ ਆਈ ਹੈ, ਕੋਵਿਡ 'ਚ ਸਾਨੂੰ ਬੰਦ ਕਰਨਾ ਪਿਆ ਸੀਗਾ। ਉਸ ਤੋਂ 7 ਸਾਲ ਜੀ ਪਹਿਲਾਂ ਐਵਰੀ ਫਰਾਈਡੇ ਸੈਟਰਡੇ ਜੀ ਫ੍ਰੀ ਰਾਈਡ ਦਿੰਦਾ ਸੀਗਾ ਮੈਂ। ਨਾਲ ਮੇਰੇ ਇੱਕ ਦੋ ਹੋਰ ਕੈਨੇਡੀਅਨ ਦੋਸਤ ਮੇਰੇ ਵਲੰਟੀਅਰ ਸੀਗੇ। ਇਹ 7 ਜੀ ਸਾਲ ਸੇਵਾ ਕੀਤੀ ਹੈ ਤੇ ਨਵੇਂ ਸਾਲ 6 ਵੈਨਾਂ ਲਾਈਆਂ ਹੁੰਦੀਆਂ ਸੀਗੀਆਂ ਫ੍ਰੀ ਸ਼ਟਲ, ਜੀ ਤਾਂ ਕਿ ਸਾਡੀਆਂ ਸੜਕਾਂ ਜਿਹੜੀਆਂ ਨੇ ਉਹ ਸੇਫ ਰਹਿ ਸਕਣ। ਇਹ ਖਿਆਲ ਮੇਰੇ ਜੀ ਇਸ ਕਰਕੇ ਆਇਆ ਕਿ ਮੈਨੂੰ ਇੰਨੇ ਸਾਲ ਕੈਨੇਡਾ ਨੂੰ ਆਏ ਨੂੰ ਹੋ ਗਏ ਨੇ ਤੇ ਕੈਨੇਡਾ ਨੇ ਮੈਨੂੰ ਇੰਨਾ ਕੁਝ ਦਿੱਤਾ ਤੇ ਹੁਣ ਮੇਰਾ ਵੀ ਫਰਜ਼ ਬਣਦਾ ਕਿ ਮੈਂ ਕੁਝ ਆਪਣੀ ਕਮਿਊਨਿਟੀ ਨੂੰ ਵਾਪਸ ਕਰਾਂ। ਜੀ ਉਹਦੇ ਬਾਅਦ ਕੋਈ ਐਸੀ ਆਰਗੇਨਾਈਜੇਸ਼ਨ ਨਹੀਂ ਹੈਗੀ। ਹੁਣ ਸਾਡੀ ਉਹ ਹੈਗੀ ਆਪਣਾ ਔਰੰਜਵਿਲ ਲੀਜਨ ਹੈਗਾ, ਉਹਦੇ 'ਚ ਵੀ ਮੈਂ ਪਾਰਟਿਸਿਪੇਟ ਕਰਦਾ ਹਾਂ। ਹਰ ਸਾਲ ਜੀ ਪਰੇਡ 'ਤੇ ਜਾ ਕੇ ਉੱਥੇ ਰਜਿਸਟਰ ਕਰਵਾਈ ਔਰੰਜਵਿਲ ਸਿੱਖ ਸੁਸਾਇਟੀ। ਉਹਨਾਂ ਜੀ ਵੱਲੋਂ ਜੋ ਮੈਂ ਕੰਮ ਕਰਦਾ ਮੈਂ ਆਪਣੇ ਵੱਲੋਂ ਨਹੀਂ ਕਰਦਾ, ਔਰੰਜਵਿਲ ਸਿੱਖ ਸੁਸਾਇਟੀ ਵੱਲੋਂ ਕੰਮ ਕੀਤਾ ਜਾਂਦਾ। ਬਕਾਇਦਾ ਉੱਥੇ ਜੀ ਰੀਤ ਚੜਾਈ ਜਾਂਦੀ ਹੈ ਔਰ ਉੱਥੇ ਦੱਸਿਆ ਜਾਂਦਾ ਹੈ ਕਿ ਕਿੰਨੇ ਸਿੱਖ ਫਸਟ ਸੈਕੰਡ ਵਰਲਡ ਵਾਰ 'ਚ ਬ੍ਰਿਟਿਸ਼ ਆਰਮੀ ਨਾਲ ਤੇ ਕੈਨੇਡੀਅਨ ਆਰਮੀ ਨਾਲ ਸ਼ਹੀਦ ਹੋਏ ਵਿਦ ਡਾਟਾ, ਜੀ ਤੇ ਕਿੰਨੇ ਜ਼ਖਮੀ ਹੋਏ। ਉਸ ਤੋਂ ਬਾਅਦ ਆਪਣਾ 2017 ਵਿੱਚ ਉਹਨਾਂ ਨੇ ਮੈਨੂੰ ਨੋਮੀਨੇਟ ਕੀਤਾ ਸੀਗਾ ਆਪਣੀ ਕੀ ਕਹਿੰਦੇ ਨੇ ਉਹਨੂੰ, ਜਿਹੜੀ ਪਰੇਡ ਹੁੰਦੀ ਹੈ ਗ੍ਰੈਂਡ ਪਰੇਡ ਮਾਰਸ਼ਲ, ਸੈਂਟਾ ਕਲਾਸ ਪਰੇਡ ਜੀ 2017 ਜੀ ਦੇ ਵਿੱਚ। ਜੀ ਉਹਦੇ ਬਾਅਦ ਫਿਰ ਮੈਂ ਇੱਕ ਹੋਰ ਆਰਗੇਨਾਈਜੇਸ਼ਨ ਹੈਗੀ, ਉਹਦਾ ਨਾਮ ਟੈਲੀ ਚੈਕ। ਜੀ ਜਿਹੜੇ ਬਜ਼ੁਰਗ ਜਿਹੜੇ 55 ਸਾਲ ਤੋਂ ਉੱਪਰ ਨੇ, ਇਕੱਲੇ ਰਹਿੰਦੇ ਨੇ, ਉਹਨਾਂ ਨਾਲ ਗੱਲ ਕਰਨ ਨੂੰ ਵੀ ਕੋਈ ਨਹੀਂ ਹੈਗਾ। ਜੀ ਉਹਨਾਂ ਨੂੰ ਕਾਲ ਕਰਕੇ ਗੱਲਬਾਤ ਕਰਨੀ ਹੈ, ਜਾਂ ਜੇ ਉਹਨਾਂ ਦੇ ਨਹੀਂ ਕੋਈ ਉਹਨਾਂ ਨੂੰ ਗੱਲਬਾਤ ਕਰਦਾ, ਜੇ ਸੈਕਿੰਡ ਉਹਨਾਂ ਦਾ ਕੋਈ ਜਿਹੜਾ ਨੈਕਸਟ ਆਫ ਕਿਨ ਜੇ ਉਹ ਵੀ ਨਹੀਂ ਚੁੱਕਦੇ ਤੇ ਦੈਨ ਵੀ ਕਾਲ ਦਾ ਪੁਲਿਸ ਕੇ ਜਾ ਕੇ ਚੈੱਕ ਕਰਕੇ ਆਓ ਵੀ ਜੀ ਠੀਕ ਠਾਕ ਹੈਗੇ ਨੇ। ਉਹਦਾ ਨਾਂ ਟੈਲੀ ਚੈੱਕ ਹੈਗਾ। ਜੀ ਉਹ 2 ਸਾਲ ਮੈਂ ਵੋਲੰਟੀਅਰ ਕੀਤਾ ਉੱਥੇ ਉਹਨਾਂ ਦੇ। ਤੇ ਜੀ ਇਸ ਤੋਂ ਇਲਾਵਾ ਜਿਹੜੇ ਬਜ਼ੁਰਗ ਸਾਡੇ ਉੱਥੇ ਸੀਨੀਅਰ ਸਿਟੀਜ਼ਨ ਹੋਮ ਬਹੁਤ ਨੇ, ਤੇ ਉਹਨਾਂ ਨੂੰ ਮੈਂ ਸਮਝ ਕਿਹਾ ਵੀ ਤੁਸੀਂ ਕਿਤੇ ਪਾਰਕ ਵਿੱਚ ਜਾਂ ਕਿਤੇ ਜਾਣਾ ਹੈ ਤੇ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਛੱਡ ਆਵਾਂਗਾ ਤੇ ਲੈ ਆਵਾਂਗਾ। ਉਹਨਾਂ ਕੋਲੋਂ ਮੈਂ ਚਾਰਜ ਨਹੀਂ ਜੀ ਕਰਦਾ ਸੀ ਕਿਉਂਕਿ ਉਹ ਫਿਕਸ ਇਨਕਮ ਤੇ ਹੁੰਦੇ ਨੇ। ਸੋ ਇਹ ਕੁਛ ਜੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਮੈਂ ਉੱਥੇ ਕੀਤੀਆਂ ਨੇ, ਤਾਂ ਕਿ ਸਾਡਾ ਜਿਹੜਾ ਇਮੇਜ ਆ ਉੱਥੇ ਪਤਾ ਲੱਗੇਗਾ। ਸੀ ਜਿਹੜਾ ਕਿ ਸਾਡਾ ਮੀਡੀਆ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਜਿਹੜਾ ਇੰਡੀਆ ਦਾ ਮੀਡੀਆ ਸਾਨੂੰ ਬੁਰੇ ਨਾਵਾਂ ਨਾਲ ਦੱਸਦਾ ਹੈ, ਵੀ ਇਹਨਾਂ ਨੂੰ ਦੱਸੀਦਾ ਜੀ ਵੀ ਅਸੀਂ ਚੰਗੇ ਲੋਕ ਵੀ ਹੈਗੇ ਆ। ਸੋ ਇਸ ਜੀ ਕਰਕੇ ਮੈਂ ਸਾਰਾ ਕੰਮ ਕਰਦਾ ਰਿਹਾ ਜੀ ਉੱਥੇ। ਨਹੀਂ ਬਿਲਕੁਲ ਜੀ, ਜਿਹੜਾ ਇੰਡੀਆ ਦਾ ਮੀਡੀਆ ਸਾਨੂੰ ਬੈਡ ਨੇਮ ਨਾਲ ਪ੍ਰੈਜ਼ੈਂਟ ਕਰਦਾ, ਉਹ ਤਾਂ ਉਹਨਾਂ ਨੂੰ ਉਹ ਤਨਖਾਹ ਮਿਲਦੀ ਆ ਕਹਿੰਦੇ। ਉਹ ਤਾਂ ਹੁਣ ਲੁਕੀਆਂ ਛੁਪੀਆਂ ਗੱਲਾਂ ਨਹੀਂ, ਇਹਦੇ ਖੁਲਾਸੇ ਬਿਲਕੁਲ ਜਿਹੜੇ ਇਹ ਬੜੀ ਦੇਰ ਤੋਂ ਹੁੰਦੇ ਆ ਰਹੇ ਆ। ਤੇ ਪਰ ਹੁਣ ਜਿਹੜੀਆਂ ਰਿਪੋਰਟਾਂ ਨੇ, ਵੈਸੇ ਮੈਂ ਨੈਗੇਟਿਵਿਟੀ 'ਚ ਜਾਣਾ ਨਹੀਂ ਸੀ ਚਾਹੁੰਦਾ, ਪਰ ਫਿਰ ਵੀ ਥੋੜਾ ਜਿਹਾ ਟੱਚ ਬੇਸ ਕਰ ਰਹੇ। ਜਿਹੜੀਆਂ ਹੁਣ ਰਿਪੋਰਟਾਂ ਨੇ RCMP ਦੀਆਂ, ਸੀਸਸ ਦੀਆਂ, ਇਹ ਤਾਂ ਕਹਿ ਰਹੀਆਂ ਹਾਂਜੀ। ਨੇ ਕਿ ਇਹ ਜਿਹੜਾ ਕ੍ਰਾਈਮ ਵਧਿਆ ਕੈਨੇਡਾ ਦੇ ਵਿੱਚ, ਇਹਦੇ 'ਚ ਸਿੱਧੀ ਸ਼ਮੂਲੀਅਤ ਭਾਰਤੀ ਹਕੂਮਤ ਦੀ ਹੈਗੀ ਹੈ। ਉਹ ਮੈਂ ਦੱਸਦਾ ਜੀ, ਮੈਂ ਤੇ ਆਰਟੀਕਲ ਵੀ ਲਿਖਦਾ ਵਾਂ। ਉਹ ਮੈਂ ਦੱਸਦਾ ਤੁਹਾਨੂੰ ਉਹ ਕੀ ਪ੍ਰੋਬਲਮ ਹੈਗੀ ਹੈ ਕਿ ਜੀ ਦੇਖੋ, ਅੱਜ ਤੋਂ 5 ਸਾਲ ਪਹਿਲਾਂ ਕਿਸੇ ਵੀ ਪੰਜਾਬੀ ਜਾਂ ਸਿੱਖ ਦਾ ਨਾਂ ਕਿਤੇ ਆਇਆ ਸੀ ਕਿਤੇ? ਤੁਸੀਂ ਕੋਈ ਵੀ ਨਿਊਜ਼ਪੇਪਰ ਜਾਂ ਮੀਡੀਆ ਦੇਖ ਲਓ ਤੁਸੀਂ। ਇਹ ਸਾਰਾ ਜੀ ਪੁਲਿਸ ਕਲੀਅਰੈਂਸ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਨੇ ਕਰਕੇ ਭੇਜਣਾ ਹੁੰਦਾ ਹੈ ਜੀ ਜਦੋਂ ਵੀ ਕੋਈ ਇੱਥੇ ਆਉਂਦਾ ਹੈ। ਇਹਨਾਂ ਨੇ ਜੀ ਪੂਰੀ ਪਲੈਨਿੰਗ ਦੇ ਨਾਲ ਪਿਛਲੇ ਜਦੋਂ ਦਾ ਆਇਆ ਆਪਣਾ ਮੋਦੀ, ਮੈਂ ਆਈ ਡੋਂਟ ਕੇਅਰ ਵੀ ਮੈਂ ਨਾਂ ਲੈ ਰਿਹਾ ਉਹਦਾ, ਮੈਂ ਇਹ ਜੀ ਚੀਜ਼ਾਂ ਜਿਹੜੀਆਂ ਪਿਛਲੇ 5 ਸਾਲ ਤੋਂ ਇਸ ਕਰਕੇ ਵਧੀਆਂ ਕਿ ਉਹਨਾਂ ਨੇ ਪਲਾਨ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਉਹਦੀ ਐਗਜ਼ਾਮਪਲ ਤੁਸੀਂ 2 ਜੀ ਸਾਲ ਪਹਿਲੇ ਵੇਖੀ ਹੋਣੀ ਹੈ, ਜਦੋਂ ਜੀ ਮੰਦਰ ਵਾਲਿਆਂ ਨੇ ਆ ਕੇ RRC ਦੇ ਬੰਦਿਆਂ ਨੇ ਮਾਰਟਨ ਗੁਰਦੁਆਰੇ ਆ ਕੇ ਅਟੈਕ ਕੀਤਾ ਤੇ ਇੱਕ ਦੂਸਰੇ ਇੱਕ ਹੋਰ ਗੁਰਦੁਆਰੇ ਕੀਤਾ। ਜੀ ਮਤਲਬ ਇਹ ਅਸੀਂ ਨਹੀਂ ਕਹਿ ਰਹੇ, ਸੀਸੀ ਤੇ RCMP ਕਹਿ ਰਹੀ ਹੈ ਜੀ ਸੋ ਬਿਲਕੁਲ ਜੀ। ਸੋ ਆਪਾਂ ਸਟਿਕ ਟੂ ਦਾ ਟੌਪਿਕ ਰਹੀਏ, ਕਿਉਂਕਿ ਜ਼ਿਆਦਾਤਰ ਆਪਾਂ ਫੋਰਨ ਇੰਟਰਫੇਰੈਂਸ ਦੀ ਗੱਲ ਹੀ ਕਰਦੇ ਆ ਰਹੇ ਹਾਂ ਪਿਛਲੇ ਦਿਨਾਂ ਤੋਂ।
ਸੋ ਮੈਂ ਥੋੜੇ ਜਿਹੇ ਜੀ ਮੈਸੇਜ ਪੜ੍ਹਦੇ ਹਾਂ ਜੀ। ਸੁਖਵਿੰਦਰ ਸਿੰਘ ਬਾਸੀ, ਵਾਹਿਗੁਰੂ ਜੀ ਪੰਜਾਬ ਮਾਲਵਾ, ਵਾਹਿਗੁਰੂ ਜੀ ਲਖਮੀਰ ਸਿੰਘ, ਖਾਲਸਾ ਰਾਜ ਜ਼ਰੂਰੀ ਹੈ, ਫੇਰ ਜਾ ਕੇ ਸਿੱਖਾਂ ਨੂੰ ਇਨਸਾਫ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਖਾਲਸਾ ਵਰਤ ਰਹੀ ਹੈ, ਵਾਹਿਗੁਰੂ ਜੀ ਦੀ ਕਲਾ ਵਰਤ ਰਹੀ ਹੈ ਜੀ, ਬਿਲਕੁਲ। ਤੇ ਅੱਗੇ ਹੈਗੇ ਨੇ ਜੀ ਲਖਮੀਰ ਸਿੰਘ, ਤੇ ਇਹ ਸਲੂਟ ਸਿੰਘ ਸਾਹਿਬ, ਵਾਹਿਗੁਰੂ ਜੀ ਮਿਹਰ ਕਰਨ ਜੀ, ਬਿਲਕੁਲ ਜੀ, ਧੰਨਵਾਦ। ਤੇ ਬਲਵਿੰਦਰ ਸਿੰਘ, ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ, ਆਜ਼ਾਦੀ ਖਾਲਿਸਤਾਨ ਜਿੰਦਾਬਾਦ ਜੀ, ਬਿਲਕੁਲ ਜੀ। ਔਰ ਇਹ ਹੱਕ ਸਾਨੂੰ ਕੈਨੇਡਾ ਵੀ ਦਿੰਦਾ ਕਿ ਅਸੀਂ ਪੀਸਫੁਲ ਮੈਨਰਸ ਦੇ ਨਾਲ ਆਪਣੀ ਜਿਹੜੀ ਆਵਾਜ਼ ਹੈ ਉਹ ਅਸੀਂ ਬੁਲੰਦ ਕਰ ਸਕਦੇ ਹਾਂ, ਆਪਣੀ ਆਜ਼ਾਦੀ ਦੀ ਆਵਾਜ਼ ਵੀ ਬੁਲੰਦ ਕਰ ਸਕਦੇ ਹਾਂ। ਔਰ ਜਿਹੜਾ ਘਾਣ ਹੋ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ, ਤਕਰੀਬਨ ਸਾਰੀਆਂ ਕਮਿਊਨਿਟੀਆਂ ਹੀ ਆਪਣੀ ਆਵਾਜ਼ ਆ ਜਿਹੜੀ ਕੈਨੇਡਾ ਦੇ ਵਿੱਚ, ਉਹਨਾਂ ਨੂੰ ਹੱਕ ਹੈ ਬੁਲੰਦ ਕਰਨ ਦਾ। ਇਹ ਸਾਡੇ ਰਾਈਟ ਦੇ ਵਿੱਚ ਆਉਂਦਾ ਅੰਡਰ ਚਾਰਟਰ ਆਫ ਜਿਹੜਾ ਹੈਗਾ ਸਾਡਾ ਫਰੀडम। ਸੋ ਹਾਂਜੀ ਹੋਰ ਸਰਦਾਰ ਨਰਿੰਦਰਪਾਲ ਸਿੰਘ ਜੀ, ਹੋਰ ਤੁਸੀਂ ਕੀ ਸੁਜੈਸਟ ਕਰ ਰਹੇ ਹੋ? ਤੁਹਾਨੂੰ ਕਾਫੀ ਦੇਰ ਹੋ ਗਈ ਨਾ ਕੈਨੇਡਾ ਦੇ ਵਿੱਚ, ਕਦੋਂ ਤੁਸੀਂ ਆਏ ਸੀ ਕੈਨੇਡਾ ਦੇ ਵਿੱਚ? ਫਿਰ ਆਪਾਂ ਗੱਲ ਕਰਦੇ ਹਾਂ ਅਗਲੀ। ਮੈਂ 72 ਚ ਆਇਆ ਸੀਗਾ ਜੀ। ਜੀ, ਇਟਸ ਏ ਲੌਂਗ ਵੇ ਹੈ। ਉਹਦੇ ਤੇ ਬਾਅਦ ਕਿੱਥੇ ਕਿੱਥੇ ਤੁਸੀਂ ਰਹੇ ਹੋ, ਔਰ ਕਿਵੇਂ ਰਿਹਾ ਤੁਹਾਡਾ ਇਹ ਸਫ਼ਰ ਆ ਜਿਹੜਾ ਕੈਨੇਡਾ ਦੇ ਵਿੱਚ ਐਜ਼ ਅ ਕੈਨੇਡੀਅਨ ਸਿੱਖ? 77 ਤੱਕ ਤੇ ਮੈਂ ਇੱਥੇ ਟੋਰਾਂਟੋ ਹੀ ਸੀਗਾ। ਉਹਦੇ ਜੀ ਬਾਅਦ ਫਿਰ ਮੈਂ ਹੈਲੀਫੈਕਸ ਮੂਵ ਹੋ ਗਿਆ ਸੀਗਾ। ਉੱਥੇ ਵੀ ਜੀ ਮੈਂ ਕਾਫੀ ਐਕਟਿਵ ਰਿਹਾ। ਤੇ ਉਹ ਤੁਹਾਨੂੰ ਯਾਦ ਹੋਣਾ ਕਿ ਉੱਥੇ 1987 ਚ ਆਪਣੇ ਸਿੰਘ ਆਏ ਸੀ 174। ਉੱਥੇ ਫਿਰ ਮੇਰੀ ਜੀ ਡਿਊਟੀ ਲੱਗੀ ਸੀ ਕਿ ਉਹ ਸਾਰਾ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਲੁੱਕ ਆਫਟਰ ਕੀਤਾ ਸੀਗਾ। ਤੇ ਉਸ ਜੀ ਵੇਲੇ ਮੈਂ ਵਾਈਸ ਪ੍ਰੈਜ਼ੀਡੈਂਟ ਸੀਗਾ ਐਟਲਾਂਟਿਕ ਚੈਪਟਰ ਦਾ। ਤੇ ਉਹ ਸਾਰਾ ਜਿੰਨਾ ਵੀ ਉੱਥੋਂ ਦਾ ਸੀਗਾ ਲੁੱਕ ਆਫਟਰ ਕਰਨ ਦਾ, ਉਹ ਜੀ ਮੇਰੀ ਡਿਊਟੀ ਲੱਗੀ ਸੀ ਉੱਥੇ। ਜੀ। ਹਾਂਜੀ। ਸੋ ਅੱਜ ਉਹਦੇ ਇਹ ਬਾਅਦ ਜਿਹੜਾ ਫਿਰ ਟੌਕਸਿਕ ਮਾਹੌਲ, ਜੀ ਜੀ, ਹਾਂਜੀ, ਤੁਸੀਂ ਕੈਰੀ ਔਨ ਕਰੋ। ਨਹੀਂ ਨਹੀਂ, ਤੁਸੀਂ ਕਰੋ ਗੱਲ, ਮੈਂ ਤਾਂ ਕਰ ਲਈ ਹੈ। ਹਾਂਜੀ, ਸੋ ਮੈਂ ਇਹ ਪੁੱਛ ਰਿਹਾ ਕਿ ਕਿੰਨਾ ਬਦਲਾਅ ਦੇਖਦੇ ਹੋ, ਕਿੰਨਾ ਫਰਕ ਦੇਖ ਰਹੇ ਹੋ ਜਿਹੜਾ ਅੱਜ ਦਾ ਇੱਕ ਟੌਕਸਿਕ ਜਿਹਾ ਮਾਹੌਲ ਬਣ ਗਿਆ, ਕ੍ਰਾਈਮ ਰੇਟ ਬਹੁਤ ਵੱਧ ਗਿਆ ਕੈਨੇਡਾ ਦੇ ਵਿੱਚ। ਇਹਦੇ ਮੇਨ ਕਾਰਨ, ਚਲੋ ਇੰਡੀਆ ਦੇ ਹਵਾਲੇ ਨਾਲ ਤਾਂ ਆਪਾਂ ਗੱਲ ਕਰ ਲਈ ਵੀ ਉਹ ਸੂਤਰਧਾਰ ਹੈਗੇ ਨੇ ਇਹ ਵੱਡੇ ਕੰਮਾਂ ਦੇ, ਹਨਾ। ਪਰ ਇਹ ਬਾਕੀ ਦਾ ਜਿਹੜਾ ਓਵਰਆਲ ਅਸੀਂ ਦੇਖਦੇ ਹਾਂ, ਕਿੰਨਾ ਬਦਲਾਅ ਦੇਖਦੇ ਹੋ ਤੁਸੀਂ? ਬਾੜੀ 1972 ਤੋਂ ਲੈ ਕੇ 2025 ਦੇ ਵਿੱਚ ਆਲਮੋਸਟ 50 ਸਾਲ ਜਿਹੜੇ ਆ ਉਹ ਤੁਹਾਨੂੰ ਉਤੋਂ ਮੇਰਾ ਖਿਆਲ ਆ ਉੱਪਰ ਹੋ ਗਏ ਆ, ਤੇ ਜਾਂ ਹੋਣ ਵਾਲੇ ਆ। ਸੋ ਕਿਵੇਂ ਤੁਸੀਂ ਇਹਨੂੰ ਡਿਫਰੈਂਸ਼ੀਏਟ ਕਰਦੇ ਹੋ ਕਿ ਕਿਵੇਂ ਬਦਲਾਅ ਆਏ? ਬਹੁਤ ਵੱਡਾ ਬਦਲਾਅ ਆਇਆ ਜੀ। ਉਸ ਵੇਲੇ ਤੇ ਕ੍ਰਾਈਮ ਰੇਟ ਤਾਂ ਹੁੰਦਾ ਹੀ ਨਹੀਂ ਸੀਗਾ, ਬਿਲਕੁਲ ਹੀ। ਦਰਵਾਜ਼ੇ ਖੁੱਲੇ ਛੱਡ ਜੀ ਜਾਈਦੇ ਸੀ, ਕੋਈ ਬੋਧਾ ਨਹੀਂ ਸੀ ਕਰਦਾ ਕਿਸੇ ਨੂੰ ਵੀ। ਹੁਣ ਤੇ ਸਵਾਲ ਹੀ ਨਹੀਂ ਜੀ ਪੈਦਾ ਹੁੰਦਾ। ਸਪੈਸ਼ਲੀ 5-6 ਸਾਲ ਤੋਂ ਤੇ ਬਹੁਤ ਜ਼ਿਆਦਾ ਜਿਹੜੀ ਹਾਲਤ ਵਿਗੜੀ ਹੈ ਨਾ। ਜੀ ਉਸ ਤੋਂ ਪਹਿਲੇ ਕੋਈ ਪ੍ਰੋਬਲਮ ਨਹੀਂ ਸੀਗੀ। ਜੀ ਸ਼ੁਰੂ ਚ ਪ੍ਰੋਬਲਮ ਆਈ ਸੀ ਜਦੋਂ ਅਸੀਂ ਆਇਆ ਸੀ, ਕਿਉਂਕਿ ਇਹਨਾਂ ਨੇ ਸਿੱਖਾਂ ਨੂੰ ਵੇਖਿਆ ਨਹੀਂ ਸੀਗਾ। ਜੀ ਉਦੋਂ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਜਦੋਂ ਸਾਨੂੰ ਪਹਿਲਾਂ ਇੱਕੋ ਹੀ ਗੁਰਦੁਆਰਾ ਹੁੰਦਾ ਸੀ ਪੇਪ ਸਾਹਿਬ, ਉੱਥੇ ਸਾਨੂੰ 8-8 ਘੰਟੇ ਦੀ ਡਿਊਟੀ ਦੇਣੀ ਪੈਂਦੀ ਸੀ। ਉੱਥੇ ਸ਼ੀਸ਼ੇ ਤੋੜ ਜਾਂਦੇ ਜੀ ਸੀਗੇ। ਤੇ ਉਹ ਤੋਂ ਬਾਅਦ ਫਿਰ ਉਹ ਕੁਝ ਜੱਜਾਂ ਨੇ ਆਪਣਾ ਕੀਤਾ, ਇਹਨਾਂ ਨੂੰ ਦਿੱਤੇ ਆਪਣੀਆਂ ਸਜ਼ਾਵਾਂ ਦਿੱਤੀਆਂ। ਕੁਛ ਫਿਰ ਇਹਨਾਂ ਜੀ ਸਾਡੇ ਮੁੰਡਿਆਂ ਨੇ ਸਾਰਾ ਕੁਝ ਥੋੜ੍ਹੇ ਜਿਹੇ ਸਿੱਧੇ ਕੀਤੇ। ਉਹਦੇ ਬਾਅਦ ਕੋਈ ਪ੍ਰੋਬਲਮ ਨਹੀਂ ਆਈ। ਉਹਦੇ ਬਾਅਦ ਹੁਣ ਤੱਕ ਦੇਖ ਲਓ 4-5 ਸਾਲ ਤੋਂ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ। ਕਿਤੇ ਨਾਂ ਹੀ ਨਹੀਂ ਸੀ ਸੁਣਦੇ ਕੋਈ ਪੰਜਾਬੀ ਜਾਂ ਸਿੱਖ ਦਾ ਨਾਂ ਸੀ ਕਿਸੇ ਕ੍ਰਾਈਮ ਦੇ ਵਿੱਚ। ਜੀ ਜੀ ਇਹ ਸਾਰਾ ਪਲੈਨਿੰਗ ਹੈ ਜੀ, ਪਲੈਨਿੰਗ ਹੈ ਸਾਰੀ ਇਹ। ਜੀ ਜੀ, ਬਿਲਕੁਲ। ਮੈਨੂੰ ਵੀ ਤਕਰੀਬਨ 22-24 ਸਾਲ ਹੋ ਗਏ ਆ ਇੱਥੇ, ਤੇ ਬਹੁਤ ਵੱਡਾ ਫਰਕ ਹੈ। ਈਵਨ ਇਹ ਜਦੋਂ ਤੁਸੀਂ ਕ੍ਰਾਈਮ ਰੇਟ ਦੀ ਗੱਲ ਕਰਦੇ ਆ, ਮੈਨੂੰ ਯਾਦ ਆ ਜਦੋਂ ਮੈਂ ਆਪਣਾ ਅਰਲੀ 2000 ਦੇ ਵਿੱਚ ਆਇਆ ਸੀਗਾ ਇੱਥੇ, ਤੇ ਬਿਲਕੁਲ ਇਹੋ ਜਿਹਾ ਮਾਹੌਲ ਸੀ, ਕਦੀ ਸੋਚਿਆ ਵੀ ਨਹੀਂ ਸੀ ਵੀ ਤੁਸੀਂ ਘਰ ਦੇ ਬਾਹਰ ਲੌਕ ਕਰਕੇ ਸੌਣਾ ਅੰਦਰ। ਸੋ ਇਹ ਗੱਲਾਂ ਤਾਂ ਮੈਂ ਆ ਪਿਛਲੇ 20-22-24 ਸਾਲਾਂ 'ਚ ਦੇਖੀਆਂ ਨੇ। ਕਦੀ ਕੋਈ ਫਿਕਰ ਨਹੀਂ ਸੀ ਹੁੰਦਾ, ਕੋਈ ਗੱਡੀ ਬਾਹਰ ਖੜੀ ਆ, ਸਾਈਕਲ ਖੜਾ, ਕੋਈ ਰੌਲਾ ਨਹੀਂ ਸੀ ਹੁੰਦਾ। ਅੱਜ ਕੱਲ ਤਾਂ ਤੁਸੀਂ ਕੁਰਸੀ ਵੀ ਆ ਜਿਹੜੀ ਉਹ ਅੰਦਰ ਰੱਖ ਕੇ ਸੌਂਦੇ ਹੋ। ਸੋ ਇਹੋ ਜਿਹਾ ਜਿਹੜਾ ਮਾਹੌਲ ਬਣ ਗਿਆ। ਸੋ ਇਹਨੂੰ ਕਿਵੇਂ ਘਟਾਇਆ ਜਾ ਸਕਦਾ? ਕੀ ਉਪਰਾਲੇ ਹੋਣੇ ਚਾਹੀਦੇ ਐਜ਼ ਏ ਕਮਿਊਨਿਟੀ? ਅਸੀਂ ਕਿਵੇਂ ਜਿਹੜਾ ਇਹ ਇੱਕ ਜਿਹੜਾ ਕੋਐਗਜ਼ਿਸਟੈਂਸ ਦੇ ਵਿੱਚ ਰਹਿ ਕੇ ਅਸੀਂ ਇਸ ਬਿਊਟੀਫੁਲ ਕੰਟਰੀ ਨੂੰ ਹੋਰ ਕਿੰਨਾ ਖੂਬਸੂਰਤ ਜਿਹੜਾ ਬਣਾਉਣ ਦਾ ਉਪਰਾਲਾ ਕਰ ਸਕਦੇ ਹਾਂ? ਇਹਦੇ ਵਿੱਚ ਸਾਡਾ ਪਬਲਿਕ ਦਾ ਵੀ ਕਸੂਰ ਹੈ, ਕਿਉਂਕਿ ਅਸੀਂ ਆਪਣੇ ਪੋਲੀਟੀਸ਼ੀਅਨ ਨੂੰ
ਵਰਬਲੀ ਕੋਈ ਨਹੀਂ ਸੁਣਦਾ ਤੁਹਾਨੂੰ, ਜਿੰਨੀ ਦੇਰ ਤੁਸੀਂ ਈਮੇਲ ਜਾਂ ਚਿੱਠੀ ਨਹੀਂ ਪਾਉਂਦੇ ਉਹਨਾਂ ਨੂੰ। ਫੋਨਾਂ ਦਾ ਵੀ ਫਾਇਦਾ ਨਹੀਂ ਹੈਗਾ। ਜਦੋਂ ਜਿੰਨੀ ਦੇਰ ਤਿੰਨਾਂ ਗੌਰਮੈਂਟਾਂ ਨੂੰ ਤੁਸੀਂ ਇਹ ਤਿੰਨਾਂ ਦਾ ਕੰਮ ਹੈ, ਫੈਡਰਲ, ਪ੍ਰੋਵਿੰਸ਼ਲ ਤੇ ਮਿਊਨਿਸਪਲ। ਜਿੰਨੀ ਦੇਰ ਤਿੰਨੇ ਜਣੇ ਬੈਠ ਕੇ ਉਨੀ ਦੇਰ ਉਹਨਾਂ ਨੇ ਕੰਮ ਨਹੀਂ ਕਰਨਾ ਜਿੰਨੀ ਦੇਰ ਪਬਲਿਕ ਉਹਨਾਂ ਨੂੰ ਪੁਸ਼ ਨਹੀਂ ਕਰਦੀ ਜੀ। ਉਹ ਉਨੀ ਦੇਰ ਉਹਨਾਂ ਨੇ ਕੰਮ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਤਾਂ ਆਮ ਬੰਦੇ ਨੂੰ ਹੈ। ਸੋ ਇਸ ਕਰਕੇ ਜਿੰਨੀ ਸਾਨੂੰ ਪਬਲਿਕ ਨੂੰ ਚਾਹੀਦਾ ਕਿ ਜੇ ਇੱਥੇ ਕੈਨੇਡਾ ਨੂੰ ਸੇਫ ਰੱਖਣਾ ਹੈ, ਆਪਣਾ ਫਰਜ਼ ਸਮਝਦੇ ਹੋਏ ਲੋਕ ਪੋਲੀਟਿਕਸਾਂ ਨੂੰ ਅਪਰੋਚ ਕਰੋ, ਜਾਂ ਜਿਹੜੇ ਸਾਡੇ ਅੱਗੇ ਲੀਡਰ ਹੁੰਦੇ ਨੇ ਉਹਨਾਂ ਨੂੰ ਕਹੋ ਕਿ ਇਹਨਾਂ ਦਾ ਕਰੋ ਕੁਛ। ਹੁਣ ਤਾਂ ਸਾਡੇ ਬੱਚੇ ਵੀ ਸੇਫ ਨਹੀਂ ਹੈਗੇ। ਜੀ ਬਿਲਕੁਲ ਜੀ, ਇਹ ਸਾਨੂੰ ਦੇਖਣਾ ਚਾਹੀਦਾ ਕਿ ਅਸੀਂ ਸੁਸਾਇਟੀ ਨੂੰ ਹੋਰ ਕਿਵੇਂ ਖੂਬਸੂਰਤ ਬਣਾ ਸਕਦੇ ਆ। ਸੋ ਅੱਗੇ ਮੈਸੇਜ ਨੇ ਡਾਕਟਰ ਪਰਮਜੀਤ ਸਿੰਘ ਸਮਰਾ, ਕਹਿੰਦੇ ਨੇ ਟੀਵੀ 84 ਟੈਲੀਵਿਜ਼ਨ ਪਰਿਵਾਰ ਨੂੰ ਗੁਰਫਤਿਹ ਹੈ, ਖਾਲਿਸਤਾਨ ਜਿੰਦਾਬਾਦ। ਜੀ ਬਿਲਕੁਲ ਜੀ, ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਸਿੰਘ ਕਹਿੰਦੇ ਰਹੇ ਨੇ ਜੀ ਕਿ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਿਸਤਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਖਾਲਿਸਤਾਨ ਹਰ ਮਸਲੇ ਦਾ ਜਿਹੜਾ ਹੱਲ ਆ ਉਹ ਸਿੱਖਾਂ ਲਈ ਹੈ ਕਿ ਉਹਨਾਂ ਦਾ ਆਪਣਾ ਕੌਮੀ ਘਰ ਹੋਣਾ ਚਾਹੀਦਾ। ਪਰ ਜਿਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹਨੇ ਸਾਨੂੰ ਸ਼ੈਲਟਰ ਦਿੱਤਾ, ਜਿਹਨੇ ਸਾਨੂੰ ਇਹ ਗੱਲ ਖੁੱਲ ਕੇ ਕਰਨ ਦਾ ਹੱਕ ਦਿੱਤਾ, ਸਾਡਾ ਉਹਦੇ ਬਾਰੇ ਵੀ ਭਾਜੀ ਫਰਜ਼ ਬਣਦਾ, ਅਸੀਂ ਤਾਂ ਇਹ ਗੱਲ ਕਰਦੇ ਹਾਂ। ਤੇ ਤੁਹਾਡੀ ਗੱਲ ਠੀਕ ਆ ਕਿ ਖਾਲਿਸਤਾਨ ਹਰ ਮਸਲੇ ਦਾ ਹੱਲ ਹੈ, ਪਰ ਕੈਨੇਡਾ ਦੀ ਸੁਸਾਇਟੀ ਜਿਹੜੀ ਆ ਜਿਸ ਪਾਸੇ ਨੂੰ ਗਰਕਦੀ ਜਾ ਰਹੀ ਹੈ, ਤੇ ਇਹਨੂੰ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਲੀਹ ਤੇ ਲੈ ਕੇ ਆਉਣਾ ਪੈਣਾ। ਇਸ ਲਈ ਸਾਨੂੰ ਬਾਕੀ ਪ੍ਰੋਗਰਾਮ ਵੀ ਕਰਨੇ ਪੈਂਦੇ ਆ। ਸੋ ਅੱਗੇ ਦੀਪਕ ਚੋਪੜਾ ਕਹਿੰਦੇ ਨੇ ਜੀ ਕੈਨੇਡਾ ਦਾ ਵੀ ਬੇੜਾ ਗਰਕ ਕਰਤਾ, ਗਰਕ ਕਰਕੇ ਰੱਖਿਆ। ਕੈਨੇਡਾ ਦਾ ਤਾਂ ਖੈਰ ਬੇੜਾ ਜਿਹੜਾ ਦਾ ਗਰਕ ਨਹੀਂ ਹੁੰਦਾ, ਕਈ ਵਾਰੀ ਸੁਸਾਇਟੀ ਦੇ ਵਿੱਚ ਕੁਝ ਜਿਹੜੇ ਫਾਉਲ ਪਲੇ ਕਰਨ ਵਾਲੇ ਲੋਕ ਹੋ ਜਾਂਦੇ ਨੇ ਜਾਂ ਬਾਹਰਲੀਆਂ ਸਰਕਾਰਾਂ ਵੱਲੋਂ ਬਾੜੇ ਜਾਂਦੇ ਨੇ, ਤੇ ਵੱਡੇ ਪੱਧਰ ਦੇ ਉੱਤੇ ਉਹਦਾ ਕੰਮ ਚੱਲ ਰਿਹਾ। ਸਾਡੀਆਂ ਸਿਕਿਉਰਿਟੀ ਏਜੰਸੀਜ਼ ਨੇ ਉਹ ਦੇਖਣ ਨੂੰ। ਸੋ ਸਾਨੂੰ ਪੂਰੀ ਉਮੀਦ ਆ ਜੀ ਬਾਖੂਬੀ ਉਹ ਆਪਣਾ ਕੰਮ ਕਰਨਗੀਆਂ, ਪਰ ਅਸੀਂ ਇਹ ਦੇਖਣਾ ਵੀ ਅਸੀਂ ਕੀ ਕਰ ਸਕਦੇ ਹਾਂ। ਕਦੀ ਅਸੀਂ ਵੀ ਉਸ ਕੂੜ ਪ੍ਰਚਾਰ ਦਾ ਜਿਹੜਾ ਉਹ ਹਿੱਸਾ ਤਾਂ ਨਹੀਂ ਬਣ ਰਹੇ ਜਾਂ ਸ਼ਿਕਾਰ ਤਾਂ ਨਹੀਂ ਹੋ ਰਹੇ, ਜਿਹੜਾ ਇਸ ਕੰਟਰੀ ਦੀ ਖੂਬਸੂਰਤੀ ਨੂੰ ਖਤਮ ਕਰਨ ਲਈ ਜਿਹੜੀਆਂ ਬਾਹਰਲੀਆਂ ਸਰਕਾਰਾਂ ਇੱਥੇ ਗੰਦ ਪਾਉਂਦੀਆਂ ਨੇ, ਕਦੀ ਅਸੀਂ ਵੀ ਜਾਣੇ ਅਣਜਾਣੇ ਦੇ ਵਿੱਚ ਕਿਤੇ ਨੈਸ਼ਨੈਲਿਟੀ ਨੂੰ ਲੈ ਕੇ ਜਾਂ ਕਿਸੇ ਧਰਮ ਨੂੰ ਲੈ ਕੇ ਅਸੀਂ ਉਹਨਾਂ ਕਾਰਵਾਈਆਂ ਦਾ ਕਿਤੇ ਹਿੱਸਾ ਤਾਂ ਨਹੀਂ ਬਣ ਰਹੇ ਕਿਤੇ, ਨਰਿੰਦਰਪਾਲ ਸਿੰਘ ਜੀ? ਨਾਲੇ ਸਾਨੂੰ ਥੋੜਾ ਜਿਹਾ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਡੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਬੈਠੀਆਂ ਨੇ ਉਹਨਾਂ ਨੂੰ ਵੀ ਪਛਾਣ ਦੀ ਲੋੜ ਆ। ਉਹ ਸਭ ਤੋਂ ਵੱਡਾ ਖਤਰਾ ਹੈ ਸਾਨੂੰ ਬਾਹਰੋਂ ਖਤਰਾ ਘੱਟ ਹੈ ਜਿੰਨਾ ਸਾਡੇ ਆਪਣੇ ਕੋਲੋਂ ਖਤਰਾ ਹੈ। ਜੀ ਕੀ ਖਿਆਲ ਹੈ ਤੁਹਾਡਾ? ਜੀ ਬਿਲਕੁਲ ਜੀ, ਇਹਦੇ 'ਚ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਤੁਸੀਂ ਪ੍ਰੋਬਲਮਸ ਦੇਖ ਲਓ ਕਮਿਊਨਿਟੀ ਦੇ ਵਿੱਚ ਹੁੰਦੀਆਂ ਨੇ। ਕਮਿਊਨਿਟੀ ਦੇ ਵਿੱਚੋਂ ਹੀ ਜਿਹੜੇ ਆ ਉਹ ਬੰਦੇ ਲੱਭੇ ਜਾਂਦੇ ਆ, ਉਹਨਾਂ ਨੂੰ ਫਿਰ ਟ੍ਰੇਨ ਕੀਤਾ ਜਾਂਦਾ, ਉਹਨਾਂ ਨੂੰ ਖਰੀਦਿਆ ਜਾਂਦਾ ਜਾਂ ਡਰਾਇਆ ਜਾਂਦਾ। ਉਹਦੇ ਨਾਲ ਇਹ ਪੁੱਠੇ ਸਿੱਧੇ ਕੰਮ ਆ ਜਿਹੜੇ ਇਹ ਕਰਾਏ ਜਾਂਦੇ ਨੇ। ਸੋ ਹੋਰ ਆਪਾਂ ਕੀ ਕਰ ਸਕਦੇ ਕਮਿਊਨਿਟੀ ਦੇ? ਤੁਸੀਂ ਮੌਜੂਦਾ ਹਾਲਾਤ ਦੇਖ ਰਹੇ ਹੋ, ਜੋ ਇਮੀਗ੍ਰੇਸ਼ਨ ਦਾ ਹਾਲ ਹੋਇਆ ਪਿਛਲੇ ਕੁਝ ਦਿਨਾਂ ਦੇ ਵਿੱਚ, ਇਹਦੇ ਲਈ ਜਿਹਦੇ ਕਰਕੇ ਇੱਕ ਕਾਇਓਸ ਜੀ ਪੈਦਾ ਹੋਈ ਆ ਕੈਨੇਡਾ ਦੇ ਵਿੱਚ ਕਿ ਇੱਥੇ ਜੌਬਸ ਨਹੀਂ ਮਿਲ ਰਹੀਆਂ, ਇੱਥੇ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੋਈ ਆ, ਤੇ ਇੱਥੇ ਸਟੂਡੈਂਟਸ ਦੇ ਬਾਰੇ ਵੀ ਬਹੁਤ ਸਾਰਾ ਜਿਹੜਾ ਨੈਗੇਟਿਵ ਜਿਹਨੂੰ ਕਹਿੰਦੇ ਪ੍ਰਚਾਰ ਕੀਤਾ ਜਾ ਰਿਹਾ ਕਿ ਉਹਨਾਂ ਨੇ ਖਰਾਬ ਕਰਤਾ। ਤੁਸੀਂ ਕੀ ਸਮਝਦੇ ਹੋ ਕਿ ਇਹ ਸਾਰਾ ਜਿਹੜਾ ਕਾਇਓਸ ਬਣਿਆ ਪਿਛਲੇ ਕੁਝ ਅਰਸੇ ਦੇ ਵਿੱਚ, ਇਹਦੀ ਕੀ ਵਜ੍ਹਾ? ਉਹਦੇ 'ਚ ਕਿੰਨੇ ਕੁ ਕਸੂਰਵਾਰ ਨੇ? ਸਰਕਾਰਾਂ ਦੀਆਂ ਪਾਲਿਸੀਆਂ, ਸਰਕਾਰਾਂ ਦੇ ਕਾਨੂੰਨ, ਜਾਂ ਕਮਿਊਨਿਟੀ ਆਪ ਕਿੰਨੀ ਕੁ ਜ਼ਿੰਮੇਵਾਰ ਹੈ ਇਸ ਸਭ ਦੇ ਲਈ? ਸਰਕਾਰ ਦੀ ਜਿਹੜੀ ਡਿਊਟੀ ਹੈ ਉਹ ਤਾਂ ਠੀਕ ਹੈ, ਪਰ ਉਸ ਤੋਂ ਇਲਾਵਾ ਜਿਹੜੇ ਸਰਕਾਰ ਨੇ 12 ਗ੍ਰੇਡ ਦੇ ਬਾਅਦ ਸਟੂਡੈਂਟ ਮੰਗਵਾਉਣੇ ਸ਼ੁਰੂ ਕੀਤੇ ਨੇ ਨਾ, ਉਹ ਸਭ ਤੋਂ ਵੱਡੀ ਪ੍ਰੋਬਲਮ ਹੈ, ਕਿਉਂਕਿ ਉਹ ਬੱਚੇ ਮੈਚੁਰ ਨਹੀਂ ਹੁੰਦੇ ਜੀ। ਉੱਥੇ ਪੈਂਪਰ ਕੀਤੇ ਹੁੰਦੇ ਨੇ ਪੇਰੈਂਟਸ ਨੇ। ਇੱਥੇ ਆ ਕੇ ਜਦੋਂ ਉਹਨਾਂ ਦੇ ਸਿਰ ਤੇ ਪੈਂਦੀ ਹੈ ਕਿ ਸਾਰੇ ਕੰਮ ਅਸੀਂ ਆਪ ਹੀ ਕਰਨੇ ਨੇ ਜਿਹੜੇ ਕਦੇ ਉਹਨਾਂ ਨੇ ਕੀਤੇ ਨਹੀਂ ਹੁੰਦੇ, ਤੇ ਜਦੋਂ ਉਹਨਾਂ ਨੂੰ ਇੱਥੇ ਆ ਕੇ ਖੁੱਲ੍ਹ ਮਿਲ ਜਾਂਦੀ ਹੈ ਤੇ ਇੱਥੇ ਆ ਕੇ ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕੀ ਹੈ। ਤਾਂ ਹੀ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਸਾਡੀਆਂ ਡੈਥ ਹੋ ਰਹੀਆਂ ਨੇ ਐਵਰੀ ਮੰਥ ਕਿੰਨੀਆਂ ਬੋਡੀਜ਼ ਜਾ ਰਹੀਆਂ ਨੇ। ਸੋ ਇਹ ਸਭ ਤੋਂ ਵੱਡੀ ਜਿਹੜੀ ਗਲਤੀ ਸੀ ਸਾਡੀ ਸਰਕਾਰ ਦੀ, ਉਹ ਇਹ ਸੀਗੀ ਕਿ ਜਿਹੜੇ ਗ੍ਰੈਜੂਏਟ ਤੋਂ ਉੱਪਰ ਆਉਂਦੇ ਨੇ, there is no problem with them because they are unmatured ਬੱਚੇ ਜਿਹੜੇ ਆਉਂਦੇ ਨੇ, ਉਹ that was the biggest problem। ਔਰ ਜਿਹੜੇ ਸਾਡੇ ਕੁਝ ਬਿਜ਼ਨਸਮੈਨ ਹੈਗੇ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਵਰਤ ਕੇ ਗਲਤ ਕੰਮਾਂ 'ਚ ਪਾਉਂਦੇ ਨੇ,
ਉਹਨਾਂ ਦਾ ਵੀ ਕਸੂਰ ਜੀ ਹੈਗਾ। ਤੁਸੀਂ LMI ਜੀ ਦੇਖ ਲਓ ਕਿ ਕਿੰਨਾ ਕਿੰਨਾ ਫਰਾਡ ਚੱਲ ਰਿਹਾ ਸੀਗਾ LMI ਦੇ ਵਿੱਚ। ਜੀ 50 70 ਹਜ਼ਾਰ ਡਾਲਰ ਤੱਕ। ਇਹ ਤੇ ਆਪਣੇ ਜੀ ਜੌਹਲ ਸਾਹਿਬ ਦੀ ਮਿਹਰਬਾਨੀ ਹੋਈ ਹੈ, ਤੇ ਉਹਨਾਂ ਦੀਆਂ ਬੜੀਆਂ ਕੋਸ਼ਿਸ਼ਾਂ ਲੱਗੇ ਰਹੇ ਨੇ ਇੰਨੇ ਸਾਲਾਂ ਤੋਂ। ਸਤਪਾਲ ਸਿੰਘ ਜੀ ਜੀ ਜੌਹਲ, ਜੀ ਤੇ ਉਹ ਤਾਂ ਚਲੋ ਹੁਣ ਹੋ ਗਿਆ। ਪਰ ਹਰ ਚੀਜ਼ ਜਿਹੜੀ ਹੈ ਉਹ ਸਾਡੀ ਆਪਣੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਅਸੀਂ, ਜੇ 100 ਸਾਲ ਤੋਂ ਉੱਤੇ ਹੋ ਗਏ ਨੇ ਸਾਨੂੰ ਇਹ ਇਮੇਜ ਬਣਾਉਂਦੇ ਨੂੰ, ਤੇ ਅਸੀਂ ਇਹ ਖਰਾਬ ਨਹੀਂ ਹੋਣ ਦੇਣੀ। ਆਪਣਾ ਫਰਜ਼ ਸਮਝੀਏ ਅਜੇ ਵੀ, ਤੇ ਆਪਣਾ ਜੀ। ਫਰਜ਼ ਸਮਝ ਕੇ ਕੁਝ ਨਾ ਕੁਝ ਕਰੀਏ। ਅੱਛਾ, ਇਹ ਵੀ ਬੜੀ ਦੇਖੋ ਵਿਚਾਰਨ ਵਾਲੀ ਗੱਲ ਹੈ ਕਿ ਸਰਕਾਰ ਨੇ ਤਾਂ LMIA ਹੋ ਗਈ ਜਾਂ ਸਟੂਡੈਂਟ ਵੀਜ਼ਾਸ ਹੋ ਗਏ ਜਾਂ ਹੋਰ ਜਿਹੜੀਆਂ ਵੀ ਓਪਰਚੁਨਿਟੀਜ਼ ਪੈਦਾ ਕੀਤੀਆਂ, ਉਹ ਤਾਂ ਇਸ ਲਈ ਆ ਵੀ ਜਿਹੜਾ ਵੱਧ ਤੋਂ ਵੱਧ ਲੋਕਾਂ ਨੂੰ ਓਪਰਚੁਨਿਟੀ ਮਿਲ ਸਕੇ ਤਾਂ ਕਿ ਉਹ ਕੈਨੇਡੀਅਨ ਸੁਸਾਇਟੀ ਦੇ ਵਿੱਚ ਐਡਜਸਟ ਹੋ ਜਾਣ। ਪਰ ਇਹ ਹੁਣ ਤੁਸੀਂ ਦੇਖ ਲਓ ਵੀ ਇਹ ਕਿਸੇ ਕਿਤੇ LMIA ਦੀ ਕੋਈ ਸਰਕਾਰੀ ਫੀਸ ਤਾਂ ਹੈ ਨਹੀਂ। ਆਪਣੇ ਲਾਲਚਾਂ ਦੇ ਵਿੱਚ ਆ $1000 ਕੇ ਹੈ ਜੀ, ਪਹਿਲਾਂ ਤੁਸੀਂ ਮਤਲਬ ਜੀ ਉਹਦੀ ਫੀਸ $1000 ਹੈ, ਗਵਰਨਮੈਂਟ ਦੀ ਫੀਸ। ਜੀ। ਸੋ ਉਹ ਉਸ ਉਹ ਚੀਜ਼ ਨੂੰ ਦੇਖ ਲਓ ਤੁਸੀਂ 35,000 40,000 50,000 ਤੇ ਮੈਂ 70,000 ਤੱਕ ਇਹ ਸੁਣਿਆ ਕਿ 70,000 ਤੱਕ ਲਏ ਗਏ ਨੇ। ਫਿਰ ਇੱਥੇ ਹੀ ਬਸ ਨਹੀਂ, ਉਸ ਤੋਂ ਬਾਅਦ ਉਹਨਾਂ ਨੂੰ ਪੇਰੋਲ ਤੇ ਲਾ ਕੇ ਤੇ ਫਿਰ ਉਹਨਾਂ ਦਾ ਦੂਸਰੀ ਤਰ੍ਹਾਂ ਵੀ ਜਿਹੜਾ ਸ਼ੋਸ਼ਣ ਕੀਤਾ ਜਾਂਦਾ ਸੀ ਵੀ ਮਹੀਨੇ ਦੇ ਉੱਕੇ ਮੁੱਕੇ ਪੈਸੇ ਕਰਤੇ। ਬਹੁਤ ਸਾਰੇ ਟਰੱਕ ਡਰਾਈਵਰ ਨੇ ਮੇਰੇ ਕੋਲ ਸਟੋਰੀਆਂ, ਉਹ ਕਹਿੰਦੇ ਜੀ ਬਿਲਕੁਲ। $2,000 ਜਾਂ $2,500 ਮਿਲਦਾ ਸਾਨੂੰ ਤੇ ਸਾਰਾ ਮਹੀਨਾ ਅਸੀਂ ਕੰਮ ਕਰਦੇ ਹਾਂ। ਹਾਂਜੀ। ਸੋ ਬਿਲਕੁਲ ਸਹੀ ਇਹ ਹੈ। ਜੀ। ਇਹ ਸਿਰਫ ਟਰੱਕਾਂ ਦਾ ਹੀ ਨਹੀਂ ਹੈ, ਟਰੱਕਾਂ ਦਾ ਹੀ ਨਹੀਂ ਹੈ, ਬਾਕੀ ਬਿਜ਼ਨਸ ਦਾ ਵੀ ਇਹੀ ਹਾਲ ਹੈ। ਜੀ ਜੀ ਜੀ। ਬਾਕੀ ਬਿਜ਼ਨਸ ਵੀ ਇਹੀ ਰੈਸਟੋਰੈਂਟਸ ਚੱਲ ਰਿਹਾ ਦੇਖ ਹੈ। ਲਓ ਜੀ, ਹਾਂਜੀ। ਰੈਸਟੋਰੈਂਟਸ ਹੋ ਗਏ, ਉਹ ਹੋਰ ਜਿਹੜਾ ਤੁਸੀਂ ਜੀ ਬੱਚਿਆਂ ਨੂੰ ਮਿਸਯੂਜ਼ ਕਰਦੇ ਨੇ। ਹੁਣ ਇੰਨੇ ਇੰਨੇ ਘੰਟੇ ਕੰਮ ਕਰਾ ਕੇ ਉਹਨਾਂ ਨੂੰ ਪੂਰੇ ਪੈਸੇ ਨਹੀਂ ਦਿੰਦੇ। ਜੀ ਜੀ ਆਪਣਾ ਇਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਕਿ ਜਦੋਂ ਅਸੀਂ ਆਏ ਸੀ ਸਾਡੀ ਵੀ ਕਿਸੇ ਨੇ ਮਦਦ ਕੀਤੀ ਸੀ। ਜੇ ਹੁਣ ਇਹ ਮਦਦ ਕਰ ਦੇਣਗੇ ਤੇ ਅੱਗੋਂ ਕੀ ਪ੍ਰੋਬਲਮ ਹੈਗੀ ਹੈ? ਸਾਡੇ ਹੀ ਬੱਚੇ ਜੀ ਨੇ, ਕੋਈ ਬਾਹਰਲੇ ਨਹੀਂ ਹੈ, ਸਾਡੇ ਆਪਣੇ ਬੱਚੇ ਨੇ ਉਹ। ਜੀ 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 ਬਿਲਕੁਲ। ਤੇ ਬਲਵਿੰਦਰ ਸਿੰਘ ਕਹਿੰਦੇ ਨੇ ਜੀ, ਮੈਂ ਵੀਰ ਜੀ ਤੁਹਾਡੇ ਵਾਸਤੇ ਨਹੀਂ ਲਿਖਿਆ। ਹਾਂਜੀ, ਇਹ ਮਾਫੀ ਚਾਹੁੰਦੇ ਆ ਜੀ, ਮੈਂ ਵੀ ਓਵਰ ਵਾਲੀ ਗੱਲ ਕੀਤੀ ਆ ਵੀ ਠੀਕ ਆ, ਕਈ ਵਾਰੀ ਆਪਾਂ ਗੱਲ ਕਰਦੇ ਆ ਤੇ ਉਹ ਠੀਕ ਹੈ ਜੀ। ਆਪਣਾ ਅੱਗੇ ਸਮਰਾ ਸਾਹਿਬ ਫੇਰ ਲਿਖਦੇ ਰਹੇ ਜੀ, ਆਪਣੇ ਆਪਣਿਆਂ ਦਾ ਬੇੜਾ ਗਰਕ ਕਰਨ ਲੱਗਾ ਪਰ ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ। ਆਪਣੇ ਆਪਣਿਆਂ ਦਾ ਕਿਤੇ ਬੇੜਾ ਗਰਕ ਕਰਨ ਲੱਗ ਪਏ, ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ। ਬਿਲਕੁਲ ਜੀ, ਇਹ ਜਿਹੜੀ ਸੁਸਾਇਟੀ ਦਾ ਕਲੰਕ ਆ ਨਾ। ਵੈਸੇ ਮੈਂ ਇੰਦਰਪਾਲ ਸਿੰਘ ਜੀ, ਤੁਸੀਂ ਕਰੋ ਇਹ ਤੇ ਗੱਲ, ਫਿਰ ਮੈਂ ਅੱਗੇ ਕਰਦਾ। ਨਹੀਂ, ਇਹ ਤੇ ਕੋਈ ਵਪਾਰ ਦੇਖ ਲਓ ਤੁਸੀਂ, ਕੋਈ ਐਸਾ ਨਹੀਂ ਹੈਗਾ ਜਿਹਦੇ ਦੇ ਵਿੱਚ ਬੱਚਿਆਂ ਨੂੰ ਆਪਣਾ ਉਹਨਾਂ ਦਾ ਮੁਆਵਜ਼ਾ ਪੂਰਾ ਦਿੰਦੇ ਹੋਣ। ਜੀ ਫਿਰ ਓਵਰ ਕਈ ਜ਼ਿਆਦਾ ਘੰਟੇ ਕੰਮ ਕਰਾ ਕੇ 8 ਦੀ ਬਜਾਏ 16 ਘੰਟੇ ਕੰਮ ਕਰਾ ਕੇ ਉਹਨਾਂ ਨੂੰ ਓਵਰ ਟਾਈਮ ਨਹੀਂ ਦੇਣਾ ਉਹਨਾਂ ਨੂੰ, ਤੇ ਬੱਚੇ ਵੀ ਕੀ ਕਰਨ? ਜੀ ਫਿਰ ਉਹ ਜੌਬ ਜੀ ਮਿਲਦੀ ਨਹੀਂ ਬਿਲਕੁਲ ਹੈ, ਉਹ ਫਿਰ ਉਹ ਵਿਚਾਰੇ ਕਰਦੇ ਨੇ ਕੰਮ ਵਿਚਾਰੇ। ਜੀ। ਔਰ ਦੇਖੋ ਤੁਸੀਂ, ਅਲਾਮਤਾਂ ਕਿੱਥੋਂ ਆਉਂਦੀਆਂ ਨੇ ਸੁਸਾਇਟੀ ਦੇ ਵਿੱਚ। ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਆ ਨਾ, ਆਪਾਂ ਖੇਤੀਬਾੜੀ ਵਾਲਾ ਸੂਬਾ ਸਾਡਾ, ਤੇ ਜੀ ਖੁੱਲੇ ਭੰਡਾਰ ਸੀ ਉੱਥੇ। ਕੋਈ ਖੇਤਾਂ 'ਚ ਆ ਕੇ ਸਾਗ ਤੋੜਦੇ, ਕੋਈ ਗੰਨੇ ਲੈ ਜਾਵੇ, ਕੋਈ ਮੂਲੀਆਂ ਲੈ ਜਾਵੇ, ਕੋਈ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਸੀ ਹੁੰਦੀ, ਹੈ ਨਾ ਜੀ। ਔਰ ਬਿਲਕੁਲ। ਜੀ, ਔਰ ਐਸਾ ਉੱਥੇ ਜਿਹੜਾ ਲੁੱਟਾਂ ਖੋਹਾਂ ਦਾ ਦੌਰ ਜਿਹੜਾ ਸ਼ੁਰੂ ਹੋਇਆ, ਸਰਕਾਰੀ ਜ਼ਬਰ ਦਾ ਦੌਰ ਸ਼ੁਰੂ ਹੋਇਆ, ਤੇ ਉਹਨਾਂ ਨਾਲ ਰਹਿ ਕੇ ਸਾਡੇ ਵੀ ਕੁਝ ਵੀਰ ਜਿਹੜੇ ਉਹ ਉਸੇ ਤਰ੍ਹਾਂ ਜਿਹੜਾ ਉਹ ਕਹਿੰਦੇ ਆ ਨਾ ਵੀ ਬਿਜ਼ਨਸਮੈਨ ਐਸੇ ਤਕੜੇ ਬਣ ਗਏ ਆ ਵੀ ਇਹਨਾਂ ਚੀਜ਼ਾਂ ਚੋਂ ਵੀ ਉਹ ਤਰੱਕੀ ਲੱਭਣ ਲੱਗ ਪਏ ਆ। ਸੋ ਇਸੇ ਲਈ ਜ਼ਰੂਰੀ ਹੈ ਕਿ ਚੰਗਾ ਸਮਾਜ ਜਿਹੜਾ ਸਿਰਜਣਾ ਜਾਂ ਚੰਗਾ ਮੁਲਕ ਉਹਦੇ ਵਿੱਚ ਅਸੀਂ ਰਹਿਣਾ, ਉਹ ਕਿੰਨਾ ਜ਼ਰੂਰੀ ਆ। ਹਾਂਜੀ। ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਆਪਣੇ ਬੱਚਿਆਂ ਵਾਸਤੇ, ਕੀ ਬੱਚਿਆਂ ਵਾਸਤੇ ਛੱਡ ਕੇ ਜਾ ਰਹੇ ਹਾਂ? ਅਸੀਂ ਜੀ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਹਾਂ? ਜੋ ਅੱਜ ਤੋਂ ਪਹਿਲਾਂ ਨਹੀਂ ਸੀ ਚੀਜ਼ਾਂ ਹੈਗੀਆਂ, ਉਹ ਸਾਰਾ ਜੋ ਵੀ ਜਿੰਨਾ ਕੈਨੇਡਾ ਚੰਗਾ ਹੁੰਦਾ ਸੀ ਉਹਨਾਂ ਹੀ ਖਰਾਬ ਕਰਕੇ ਅਸੀਂ ਤੇ ਉਹਨਾਂ ਨੂੰ ਦੇ ਕੇ ਜਾ ਰਹੇ ਹਾਂ। ਫਿਰ ਕਹਿੰਦੇ ਜੀ ਇੱਥੇ ਬੱਚਿਆਂ ਲਈ ਆਏ ਹਾਂ। ਜੀ ਵਾਈ ਡਬਲ ਜੀ ਜੀ ਸਟੈਂਡਰਡ। ਬਿਲਕੁਲ ਜੀ। ਸੋ ਇਹ ਸਾਨੂੰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਜੀ, ਅਸੀਂ ਇਸ ਖੂਬਸੂਰਤ ਮੁਲਕ ਨੂੰ ਖੂਬਸੂਰਤ ਹੀ ਰਹਿਣ ਦਈਏ, ਤੇ ਸਾਨੂੰ ਸਗੋਂ ਇਹਨੂੰ ਹੋਰ ਕਿਵੇਂ ਖੂਬਸੂਰਤ ਬਣਾਇਆ ਜਾਣਾ ਚਾਹੀਦਾ। ਇਸ ਮੁਲਕ ਨੂੰ ਅਸੀਂ ਹੋਰ ਕੀ ਕੰਟਰੀਬਿਊਟ ਕਰ ਸਕਦੇ ਆ, ਉਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਸਾਡੇ ਔਰ ਬਜ਼ੁਰਗਾਂ ਨੂੰ। ਹਾਂਜੀ ਜੀ ਜੀ ਸਾਡੇ। ਹਾਂਜੀ ਹਾਂਜੀ ਦੱਸੋ।
ਹਾਂਜੀ, ਤੁਸੀਂ ਕਰੋ ਗੱਲ ਕੰਪਲੀਟ ਬੁੱਧੀਜੀਵੀਆਂ ਬਾਰੇ ਤੁਸੀਂ ਕਹਿਣ ਲੱਗੇ। ਮੈਂ ਇਹ ਕਹਿਣ ਲੱਗਾ ਸੀ ਕਿ ਸਾਡੇ ਬੁੱਧੀਜੀਵੀਆਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਤੇ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਨੇ, ਅਦਰਵਾਈਜ਼ ਤੇ ਇੱਥੇ ਤਾਂ ਹਾਲ ਮੰਦੇ ਤੋਂ ਮੰਦਾ ਹੀ ਹੁੰਦਾ ਹੋ ਰਿਹਾ ਹੈ। ਜੀ, ਤੇ ਤੋ ਕਰਨਾ ਤਾਂ ਗੁਰਮਹਿੰਦਰ ਸਾਨੂੰ ਸਿੰਘ ਪੈਣਾ। ਜੀ ਦਾ ਮੈਸੇਜ ਆ ਜੀ। ਹਾਂਜੀ, ਕਹਿੰਦੇ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਤੇ, ਵਾਹਿਗੁਰੂ ਜੀ ਇਹਨਾਂ ਦੇ ਮਿਹਰ ਭਰਿਆ ਹੱਥ ਰੱਖੇ, ਖਾਲਿਸਤਾਨ ਜਿੰਦਾਬਾਦ। ਬਹੁਤ ਬਹੁਤ ਧੰਨਵਾਦ ਜੀ, ਸਾਨੂੰ ਵੀ ਮਾਣ ਆ ਤੁਹਾਡੇ ਵਰਗੇ ਵੀਰਾਂ ਤੇ, ਔਰ ਸਾਰੀ ਲਕਾਈ ਦੇ ਉੱਤੇ ਸਿੱਖ ਨੇ ਤਾਂ ਸਰਬੱਤ ਦਾ ਭਲਾ ਹਮੇਸ਼ਾ ਮੰਗਿਆ, ਅੱਗੇ ਤੋਂ ਵੀ ਮੰਗਣਾ। ਸੋ ਸਾਰੀ ਲਕਾਈ ਦੇ ਉੱਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ। ਸੋ ਭਾਈ ਨਰਿੰਦਰਪਾਲ ਸਿੰਘ ਜੀ, ਹੋਰ ਤੁਸੀਂ ਕਿਹੜੇ ਕਿਹੜੇ ਕੰਮ ਕਮਿਊਨਿਟੀ ਦੇ ਵਿੱਚ ਕਰਦੇ ਹੋ? ਅੱਜ ਆਪਾਂ ਥੋੜੀ ਜਿਹੀ ਸਿੱਖ ਹੈਰੀਟੇਜ ਮੰਥ ਵੀ ਮਨਾ ਕੇ ਹਟੇ ਆ, ਜਿਹੜਾ ਔਰੰਜਵਿਲ ਦੇ ਵਿੱਚ ਵੀ, ਹੋਰ ਵੀ ਮੈਂ ਦੇਖਿਆ ਤੁਸੀਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨੂੰ ਆਰਗੇਨਾਈਜ਼ ਕੀਤਾ, ਤੁਸੀਂ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ। ਉਹ ਤੇ ਮੈਂ ਫਲੈਗ ਸੀ ਸਾਰੇ ਟਾਊਨ ਦੇ ਵਿੱਚ, ਪਹਿਲੇ ਇੱਕ ਤੋਂ ਸ਼ੁਰੂ ਕੀਤਾ ਸੀਗਾ। ਜਿੰਨੀ ਡਿਫਰੈਂਟ ਕਾਉਂਟੀ ਦੇ ਟਾਊਨ ਨੇ ਉਹਨਾਂ ਦੇ ਸਿਟੀ ਜੀ ਹਾਲਾਂ ਦੇ ਵਿੱਚ ਅਪ੍ਰੈਲ ਦੇ ਵਿੱਚ 15 ਦਿਨ ਜਾਂ ਪੂਰਾ ਮਹੀਨਾ ਜੀ ਸਿੱਖ ਫਲੈਗ ਚੜਾਇਆ ਜਾਂਦਾ। ਜੀ ਸਿਰਫ ਫਲੈਗ ਹੀ ਨਹੀਂ ਚੜਾਇਆ ਜਾਂਦਾ, ਉਹਨਾਂ ਦੇ ਜਿਹੜੇ ਵੈਬਸਾਈਟ ਨੇ ਉਹਨਾਂ 'ਚ ਵੀ ਬਕਾਇਦਾ ਕੀਤਾ ਜਾਂਦਾ, ਲਿਖਿਆ ਜੀ ਜਾਂਦਾ ਉੱਥੇ ਵੀ ਸਿੱਖ ਕੌਣ ਹੈਗੇ ਨੇ, ਕੀ ਕੰਟਰੀਬਿਊਸ਼ਨ ਹੈਗੀ ਹੈ। ਜੀ ਤੇ ਫਿਰ ਮੈਂ ਹੁਣ ਹਿਊਮਨ ਰਾਈਟਸ ਦੇ ਉੱਤੇ ਜਾਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ ਜਿੱਦਾਂ ਖਾਲਸਾ ਏਡ ਹੈ, ਉਹ ਮੈਂ ਆਪਣੇ ਜੀ ਪੋਲੀਟੀਸ਼ੀਅਨਾਂ ਨੂੰ, ਜਿਹੜੇ ਮਿਊਨਿਸਪਲ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਹਿਊਮਨ ਰਾਈਟਸ ਦੇ ਉੱਤੇ ਆਪਣੇ ਤੌਰ ਤੇ ਭੇਜਦਾ ਮੈਂ, ਔਰੰਜਵਿਲ ਸਿੱਖ ਸੁਸਾਇਟੀ ਵੱਲੋਂ ਜੀ। ਉਹਨਾਂ ਨੂੰ ਸੋ ਐਜੂਕੇਟ ਇਹ ਵੀ ਕਰਨ ਲਈ ਤੁਸੀਂ, ਕੀ ਹੋ ਰਿਹਾ। ਜੀ ਜੀ ਜੀ, ਇਹ ਵੀ ਹਾਂਜੀ, ਤੁਸੀਂ ਦੇਖ ਲਓ ਕਿੰਨੀ ਬਿਊਟੀ ਹੈ ਕੰਟਰੀ ਦੀ, ਕਿੰਨੀ ਖੂਬਸੂਰਤੀ ਹੈ, ਕਿ ਕਿੰਨੇ ਕਿੰਨੇ ਟੋਲਰੇਟ ਨੇ ਇਹ ਲੋਕ। ਇਹ ਮੁਲਕ ਬਿਲਕੁਲ ਬਿਲਕੁਲ ਜਿੱਥੇ ਸਿਟੀ ਹਾਲ ਦੇ ਵਿੱਚ ਦੇਖ ਲਓ, ਸਾਨੂੰ ਝੰਡਾ ਤੱਕ ਲਾਉਣ ਦੀ ਇਜਾਜ਼ਤ ਦੇ ਦਿੰਦੇ ਆ ਇੱਕ ਐਜ਼ ਏ ਕਮਿਊਨਿਟੀ। ਹਾਂਜੀ, ਇਹ ਮੇਰਾ ਬਿਲਕੁਲ ਖਿਆਲ ਆ ਵੀ ਹਾਂਜੀ। ਇਹ ਬਹੁਤ ਘੱਟ ਹੁੰਦਾ ਹੋਣਾ ਦੁਨੀਆ ਦੇ ਵਿੱਚ। ਕੈਨੇਡਾ ਓਨਟਾਰੀਓ ਪਹਿਲਾ ਸੂਬਾ ਸੀਗਾ, ਤੇ ਹੁਣ ਕੈਨੇਡਾ ਪਹਿਲਾ ਕੰਟਰੀ ਹੈ ਜਿਹਨੇ ਅਲਾਉ ਕੀਤਾ ਕਿ ਸਿਟੀ ਹਾਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨੂੰ। ਜਦੋਂ ਵੀ ਕਿਤੇ ਮੈਂ ਜਾਣਾ ਜੀ ਨਾ, ਉਹਨਾਂ ਨੂੰ ਕਹਿਣਾ ਵੀ ਫਲੈਗ ਚੜਾਉਣਾ, ਉਹ ਕਹਿੰਦੇ ਦੱਸੋ ਕਿਹੜੀ ਡੇਟ ਨੂੰ ਚੜਾਉਣਾ, ਤੁਸੀਂ ਕਦੋਂ, ਜੀ, ਕਿਹੜਾ ਟਾਈਮ ਚਾਹੀਦਾ ਤੁਹਾਨੂੰ, ਕੋਈ ਪ੍ਰੋਬਲਮ ਨਹੀਂ। ਨਾਲੇ ਬਿਲਕੁਲ ਉਹਨਾਂ ਜੀ। ਨੂੰ ਪਤਾ ਹੈ ਨਾ, ਉਹਨਾਂ ਨੂੰ ਮੇਰਾ ਪਤਾ ਕਿ ਮੈਂ ਸਾਰਾ ਓਵਰਆਲ ਕਾਫੀ ਇਨਵੋਲਵਡ ਮੈਂ ਟਾਊਨ ਦੇ ਵਿੱਚ। ਜੀ ਇਹ ਜਿਹੜੀ ਵੀਡੀਓ ਸੀ ਨਾ, ਔਰੰਜਵਿਲ ਅਗੇਂਸਟ ਡਰੰਕ ਡਰਾਈਵਿੰਗ, CTV ਬੈਰੀ ਨੇ ਕਵਰ ਕੀਤੀ ਸੀਗੀ ਜੀ ਆਪਣਾ ਸਾਰੇ ontario ਦੇ ਵਿੱਚ, ਜੀ ਕਿਉਂਕਿ ਇਦਾਂ ਦੀ ਸਰਵਿਸ ਹੋਰ ਕਿਤੇ ਵੀ ਦੁਨੀਆ 'ਚ ਨਹੀਂ। ਜੀ। ਫॉर ਨਹੀਂ, ਇਹ 7 ਸੇਧ ਈਅਰ। ਲੈਣੀ ਚਾਹੀਦੀ ਆ ਜੀ, ਜਿੱਥੇ ਅਸੀਂ ਇਹ ਕੰਮ ਕਰਕੇ ਆਪਣੇ ਰੋਡਸ ਨੂੰ ਸੇਫ ਰੱਖਦੇ ਆ, ਉੱਥੇ ਹੀ ਅਸੀਂ ਕਾਫੀ ਜ਼ਿੰਦਗੀਆਂ ਵੀ ਬਚਾਉਂਦੇ ਆ, ਔਰ ਪਰਟੀਕੂਲਰ ਜਿਹੜਾ ਬੰਦਾ ਇਹ ਕੰਮ ਕਰ ਰਿਹਾ ਉਹਦੀ ਵੀ ਕਿਤੇ ਨਾ ਕਿਤੇ ਜਾਨ ਤੁਸੀਂ ਬਚਾਉਂਦੇ ਹੋ। ਸੋ ਐਪਰੀਸ਼ੀਏਟ ਕਰਨਾ ਬਣਦਾ ਜੀ ਤੁਹਾਡੇ ਇਸ ਕੰਮ ਨੂੰ। ਬਹੁਤ ਵਧੀਆ ਇਹ ਉਪਰਾਲਾ ਤੁਹਾਡਾ ਜਿਹੜਾ ਤੁਸੀਂ ਸ਼ੁਰੂ ਕੀਤਾ। ਔਰ ਜਦੋਂ ਆਪਾਂ ਫਲੈਗ ਰੇਜਿਸ ਦੀ ਗੱਲ ਕਰਦੇ ਆ, ਦੇਖ ਲਓ ਵੀ ਇਹ ਕੰਮ ਸਿਟੀਜ਼ ਤੋਂ ਸ਼ੁਰੂ ਹੋਇਆ ਸੀ, ਹੁਣ ਇਹ ਜਿਹੜਾ ਆ ਇਹ ਜਿਹੜੀਆਂ ਪ੍ਰੋਵਿੰਸ਼ੀਅਲ ਅਸੈਂਬਲੀਜ਼ ਦੇ ਵਿੱਚ ਤੇ ਪਾਰਲੀਮੈਂਟ ਤੱਕ ਵੀ ਇਹ ਪ੍ਰੋਗਰਾਮ ਜਿਹੜੇ ਹੁੰਦੇ ਆ। ਸਾਨੂੰ ਯਾਦ ਆ ਕਿ ਅਸੀਂ ਜਿਹੜਾ ਇਹ ਹਰ ਸਾਲ ਜਿਹੜਾ ਕੈਨੇਡਾ ਦੀ ਪਾਰਲੀਮੈਂਟ ਤੇ ਇਹ ਕਰਦੇ ਆ, ਉਹ ਕਿਸੇ ਕਾਰਨ ਕਰਕੇ 2 ਸਾਲ ਵਿੱਚ ਮਿਸ ਹੋ ਗਏ ਨੇ, ਪਰ ਅਗਲੇ ਸਾਲ ਤੋਂ ਆਪਾਂ ਫਿਰ ਜ਼ਰੂਰ ਜਿਹੜਾ ਇਹ ਉਪਰਾਲਾ ਕਰਾਂਗੇ ਕਿ ਫਿਰ ਜਿਹੜਾ ਪਾਰਲੀਮੈਂਟ ਦੇ ਉੱਤੇ ਵੀ ਸਿੱਖ ਹੈਰੀਟੇਜ ਮੰਥ ਦੇ ਜਿਹੜੇ ਆ ਉਹ ਪ੍ਰੋਗਰਾਮ ਹੋ ਸਕਣ। ਸਰਦਾਰ ਨਰਿੰਦਰਪਾਲ ਸਿੰਘ ਜੀ, ਆਪਣੇ ਕੋਲ 2-3 ਮਿੰਟ ਦੇ ਵਿੱਚ ਆਪਾਂ ਫਿਰ ਇਜਾਜ਼ਤ ਚਾਹਾਂਗੇ, ਕਿਉਂਕਿ ਸਮਾਂ ਜਿਹੜਾ ਆਪਣਾ 1 ਵਜੇ ਤੱਕ ਹੀ ਹੁੰਦਾ ਤੇ ਅੱਜ ਲੇਟ ਹੋਣ ਕਰਕੇ ਥੋੜਾ ਜਿਹਾ ਸਮਾਂ ਆਪਾਂ ਉੱਪਰ ਲਾ ਲਿਆ। ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੜੇ ਕਿਹੜੇ ਕੰਮ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਐਜ਼ ਅ ਕੈਨੇਡੀਅਨ ਸਿਟੀਜ਼ਨਸ, ਜਿਹੜੇ ਅਸੀਂ ਇਸ ਮੁਲਕ ਦੀ ਤਰੱਕੀ ਦੇ ਵਿੱਚ, ਇਹਨੂੰ ਖੂਬਸੂਰਤ ਬਣਾਉਣ ਦੇ ਵਿੱਚ ਹੋਰ ਜਿਹੜਾ ਆਪਣਾ ਬਣਦਾ ਯੋਗਦਾਨ ਆ ਉਹ ਪਾ ਸਕੀਏ? ਸਭ ਤੋਂ ਵੱਡੀ ਚੀਜ਼ ਕੀ ਹੈ, ਆਪਣਾ ਫਰਜ਼ ਸਮਝ ਕੇ ਜੋ ਵੀ ਕੰਮ ਕਰਨਾ, ਜੇਕਰ ਤੁਹਾਨੂੰ ਕੋਈ ਚੀਜ਼ ਗਲਤ ਲੱਗਦੀ ਹੈ ਤੇ ਆਪਣਾ ਫਰਜ਼ ਸਮਝ ਕੇ ਸਾਨੂੰ ਅਥਾਰਟੀਜ਼ ਨੂੰ ਦੱਸਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਜਿਹੜੀ ਜੀ ਚੀਜ਼ ਸਾਡੇ ਐਜ਼ ਅ ਕੈਨੇਡੀਅਨ ਸਿਟੀਜ਼ਨ ਹੋਣੀ ਚਾਹੀਦੀ ਹੈ। ਤੇ ਦੂਸਰਾ, ਜੀ ਮੈਂ ਫਿਰ ਦੁਬਾਰਾ ਇਹ ਕਹਾਂਗਾ ਕਿ ਆਪਣੇ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਕੈਨੇਡੀਅਨ ਆਰਮੀ ਵਿੱਚ ਜ਼ਰੂਰ ਭੇਜਣ। ਜੀ ਬਹੁਤ ਜ਼ਰੂਰੀ ਹੈ, ਸਾਨੂੰ ਲੋੜ ਵੀ ਹੈਗੀ ਹੈ, ਔਰ ਬੱਚੇ ਦਾ ਕੈਰੀਅਰ ਜੀ ਵੀ ਬਣਦਾ। ਇਹ ਨਹੀਂ ਕਿ ਸਿਰਫ ਮਿਲਟਰੀ 'ਚ ਜਾਣਾ, ਉਹ 'ਚ ਕੈਰੀਅਰ ਵੀ ਬਣਦਾ ਬੱਚੇ ਦਾ, ਡਿਸਟਰਕਟਰ ਨਹੀਂ ਜੀ ਬਣਦਾ ਜੀ ਬੱਚੇ ਜੀ ਦਾ ਸਾਰੀ ਲਾਈਫ ਵਾਸਤੇ। ਜੀ ਹਾਂਜੀ, ਮੈਂ ਜੀ। ਤੁਸੀਂ ਦੇਖ ਲਓ ਸਰਦਾਰ, ਕਰਾਂਗਾ। ਹਾਂਜੀ, ਸਰਦਾਰ ਹਰਜੀਤ ਸਿੰਘ ਸੱਜਣ ਹੁਣੀ ਐਜ਼ ਅ ਮਿਲਟਰੀ ਮੈਨ ਕੈਰੀਅਰ ਸ਼ੁਰੂ ਕਰਕੇ ਤੇ ਦੇਸ਼ ਦੇ ਜਿਹੜੇ ਸੁਰੱਖਿਆ ਮੰਤਰੀ ਤੱਕ ਉਹ ਪਹੁੰਚੇ ਨੇ। ਸੇਧ ਲੈਣੀ ਚਾਹੀਦੀ ਹੈ ਇਹੋ ਜਿਹੀਆਂ ਸ਼ਖਸੀਅਤਾਂ ਤੋਂ। ਔਰ ਹਾਂਜੀ ਬਿਲਕੁਲ। ਕੱਲਾ, ਹਾਂਜੀ, ਔਰ ਕੱਲਾ ਮਿਲਟਰੀ 'ਚ ਨਹੀਂ, CBSA ਜਦੋਂ ਹੁਣ ਇਕਰਾਰ ਹੋਇਆ ਜਿਹੜਾ ਟਰੰਪ ਦੇ ਨਾਲ ਕੈਨੇਡਾ ਦਾ, ਕਿ ਅਸੀਂ ਜਿਹੜਾ ਉਹ ਮੇਰਾ ਖਿਆਲ ਆ
ਉਹ 2 ਬਿਲੀਅਨ ਡਾਲਰ ਦੀ ਪਹਿਲਾਂ ਗੱਲ ਹੋਈ ਸੀ। ਇਹ ਬਜਟ ਹੌਲੀ ਹੌਲੀ ਜਿਹੜਾ 10 ਤੋਂ ਪਤਾ ਨਹੀਂ 13 ਬਿਲੀਅਨ ਤੱਕ ਪਹੁੰਚਿਆ ਕਿ ਜਿਹੜੇ ਬਾਰਡਰ ਸਿਕਿਉਰ ਕਰਨੇ ਨੇ। ਸੋ ਸੀਬੀਐਸਏ ਵਿੱਚ ਵੀ ਬਹੁਤ ਜਾਰੀਆਂ ਜਿਹੜੀਆਂ ਪੋਸਟਾਂ ਨੇ, ਔਰ ਬਾਹਲਾ ਮਿਹਨਤ ਬਣੀ, ਮੇਰਾ ਖਿਆਲ 12 ਤੁਸੀਂ ਪਾਸ ਹੋਣੇ ਚਾਹੀਦੇ। ਉਸ ਤੋਂ ਬਾਅਦ ਜਿਹੜਾ 6 ਮਹੀਨੇ ਦਾ ਤੁਹਾਡਾ ਕੋਰਸ ਹੈਗਾ ਉਹ ਕਰਕੇ ਤੇ ਤੁਸੀਂ ਸੀਬੀਐਸਏ ਦੇ ਵਿੱਚ ਵੀ ਜੌਬ ਕਰ ਸਕਦੇ ਹੋ, ਆਪਣੇ ਬਾਰਡਰਸ ਨੂੰ ਸਿਕਿਉਰ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ। ਮਿਊਨਿਸਪਲ ਗਵਰਨਮੈਂਟ ਜਿਹੜੀਆਂ ਗਵਰਨਮੈਂਟਸ ਨੇ ਮਿਊਨਿਸਪਲ, ਉੱਥੇ ਬੇਸਿਕ ਸੈਲਰੀ 70,000 ਪਲੱਸ ਬੈਨੀਫਿਟ ਤੋਂ ਸ਼ੁਰੂ ਹੁੰਦੀ ਹੈ ਜੀ। ਮਿਊਨਿਸਪਲ ਗਵਰਨਮੈਂਟ ਜਿਹੜੀਆਂ ਨੇ ਬੇਸਿਕ ਸੈਲਰੀ 70,000 ਤੋਂ ਪਲੱਸ ਬੈਨੀਫਿਟ ਸ਼ੁਰੂ ਹੁੰਦੀ ਹੈ। ਸਾਡੇ ਬੱਚਿਆਂ ਨੂੰ ਉਧਰ ਵੀ ਜਾਣਾ ਚਾਹੀਦਾ ਹੈ। ਬਿਲਕੁਲ ਜੀ, ਇਹ ਜ਼ਰੂਰੀ ਨਹੀਂ ਵੀ ਹਰੇਕ ਨੇ ਆ ਕੇ ਟਰੱਕ ਤੇ ਹੀ ਚੜ੍ਹਨਾ। ਬਿਲਕੁਲ ਬਿਲਕੁਲ। ਔਰ ਵਾਈਟ ਕਲਰ ਜੌਬ ਨੇ 9 to 5, ਛੁੱਟੀਆਂ ਨਾਲ ਛੁੱਟੀਆਂ ਜੀ। ਹਾਂਜੀ। ਸੋ ਬਹੁਤ ਬਹੁਤ ਧੰਨਵਾਦ। ਕੁਝ ਹੋਰ ਕਹਿਣਾ ਚਾਹੁੰਦੇ ਹੋ ਜਾਂ ਆਪਾਂ ਲਈਏ ਇਜਾਜ਼ਤ ਜੀ? ਨਹੀਂ ਲੈਣੇ ਜਾ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਔਰ ਸਾਡੇ ਦਰਸ਼ਕਾਂ ਦਾ ਵੀ, ਸਰੋਤਿਆਂ ਦਾ ਵੀ, ਜਿਨ੍ਹਾਂ ਨੇ ਵੀ ਮੈਸੇਜ ਕੀਤੇ ਨੇ, ਪ੍ਰੋਗਰਾਮ ਨਾਲ ਜੁੜੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ, ਔਰ ਕੱਲ ਨੂੰ ਫੇਰ ਆਪਾਂ ਠੀਕ ਜਿਹੜਾ ਨਿਊਯਾਰਕ ਟਾਈਮ 12 ਵਜੇ ਔਰ ਖਾਲਿਸਤਾਨ ਟਾਈਮ 9:30 ਵਜੇ ਇਹ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਫੇਰ ਆਪ ਜੀ ਦੀ ਸੇਵਾ ਦੇ ਵਿੱਚ, ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਪ੍ਰੋਗਰਾਮ ਨੂੰ ਪਿਆਰ ਦੇਣ ਲਈ ਸ਼ੁਕਰੀਆ। ਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਪ੍ਰੋਗਰਾਮ ਦੀ ਰੀਚ ਹੈ ਜਿਹੜੀ ਉਹ ਵੱਧ ਸਕੇ। ਤੁਸੀਂ ਸਾਨੂੰ YouTube ਤੇ TV84 ਦੇ ਪੇਜ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਪ੍ਰੋਗਰਾਮ ਸ਼ੁਰੂ ਹੁੰਦੇ ਸਾਰ ਹੀ ਆ ਜਾ ਕਰੇ। ਸੋ ਧੰਨਵਾਦ ਤੁਹਾਡਾ ਨਰਿੰਦਰਪਾਲ ਸਿੰਘ ਜੀ, ਤੁਹਾਡਾ ਵੀ, ਔਰ ਸਾਡੇ ਪਿਆਰੇ ਪਿਆਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।